ਨੇ ਕਾਲ 8888889914 ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਮਲਜੀਤ ਕੌਰ ਇੰਡੀਆਨਾ ਤੋਂ, ਰਿਐਲਟਰ ਨੇ ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਹੈ, ਮੂਵ ਹੋਣਾ, ਕਸਟਮ ਘਰ ਬਣਵਾਉਣੇ ਆ, ਕਾਲ ਕਰੋ 3179099295 ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ ਬਰਥਡੇਜ਼, ਵੈਡਿੰਗਜ਼, ਐਨੀਵਰਸਰੀ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਕੇਕ ਦੀ ਜ਼ਰੂਰਤ ਹੈ, ਤੁਸੀਂ ਇਹਨਾਂ ਦੇ ਕੋਲੋਂ ਕਸਟਮ ਕੇਕ ਬਣਵਾ ਸਕਦੇ ਹੋ। ਐਗਲੈਸ ਕੇਕ ਵੀ ਬਣਾਉਂਦੇ ਨੇ। ਕਾਲ 5599407272। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਸਾਡਾ ਟਰੈਕਿੰਗ ਦਾ ਪ੍ਰੋਗਰਾਮ ਹੁੰਦਾ। ਟਰੈਕਿੰਗ ਨਾਲ ਰਿਲੇਟਡ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ, ਪਲੱਸ ਤੁਹਾਡਾ ਕੁਐਸਚਨ ਵੀ ਕੋਈ ਹੋਇਆ ਟਰੈਕਿੰਗ ਨਾਲ ਰਿਲੇਟਡ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ 4082725200। ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਮਨ ਢਿੱਲੋਂ ਜੀ ਸਾਡੇ ਜੁੜ ਗਏ ਨੇ ਆਪਣੇ ਨਾਲ, ਸੋ ਆਪਣੇ ਨਾਲ ਜੁੜ ਚੁੱਕੇ, ਸੋ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਾਂਜੀ ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦੋ ਚਾਰ ਖਬਰਾਂ ਜਿਹੜੀਆਂ ਮੇਨ ਹੈਡਲਾਈਨਸ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਆ। ਇਜ਼ਰਾਈਲ ਤੇ ਹਮਾਸ ਦੀ ਜਿਹੜੀ ਸੀਜ਼ ਫਾਇਰ ਆ, ਆਪਾਂ ਕੱਲ ਵੀ ਤੁਹਾਡੇ ਨਾਲ ਡਿਸਕਸ ਕੀਤੀ ਸੀ, ਹੋ ਗਈ ਸੀ, ਪਰ ਅੱਜ ਫਿਰ ਜੋ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਏਰੀਆ ਆ ਉੱਥੇ ਬੰਬਾਰਡਮੈਂਟ ਕੀਤੀ, ਜਿਹਦੇ ਨਾਲ 77 ਲੋਕਾਂ ਦੀ ਮੌਤ ਹੋ ਗਈ, ਜਿਹਦੇ ਵਿੱਚ 21 ਬੱਚੇ 25 ਬੀਬੀਆਂ ਸੀਗੀਆਂ। ਜੀ ਬਿਲਕੁਲ। ਮਾਈਕ ਜੌਨਸਨ ਜਿਹੜੇ ਹਾਊਸ ਦੇ ਸਪੀਕਰ ਆ, ਉਹਨਾਂ ਨੇ ਰਿਪਬਲਿਕਨ ਚੇਅਰ ਆਫ ਹਾਊਸ ਇੰਟੈਲੀਜੈਂਸ ਕਮੇਟੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਹੈ। ਮਾਈਕ ਟਰਨਰ ਇਸ ਟਾਈਮ ਇਹ ਸੇਵਾਵਾਂ ਜਿਹੜੀਆਂ ਉਹ ਪਹਿਲੋਂ ਨਿਭਾ ਰਹੇ ਸੀਗੇ, ਤੇ ਵਾਈਲ ਕਹਿੰਦੇ ਵੀ ਸਪੀਕਰ ਦੇ ਕੋਲ ਅਥਾਰਟੀ ਹੁੰਦੀ ਆ, ਹਟਾ ਸਕਦੇ ਆ, ਉਹ ਰੱਖ ਸਕਦੇ ਹੈਗੇ ਆ। ਤੇ ਡੋਨਲਡ ਟਰੰਪ ਉਹਨਾਂ ਦੀ ਸਹੁੰ ਚੁੱਕ ਸਮਾਗਮ ਤੋਂ ਕੁਝ ਚਿਰ ਪਹਿਲਾਂ ਹੀ ਜਿਹੜਾ ਆ ਇਹਨਾਂ ਨੇ ਇਸ ਕੰਮ ਨੂੰ ਜਿਹੜਾ ਉਹ ਲਿਆਂਦਾ ਹੈਗਾ ਆ। ਸੋ ਸਪੀਕਰ ਨੇ ਜਿਹੜਾ ਇਹ ਡਿਨਾਈ ਕੀਤਾ ਵੀ ਪ੍ਰੈਜ਼ੀਡੈਂਟ ਨੇ ਇਹਨਾਂ ਨੂੰ ਲਾਉਣ ਦੀ ਜਿਹੜੀ ਉਹ ਗੱਲ ਆਖੀ ਸੀਗੀ, ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦਾ ਡਿਸੀਜਨ ਨਹੀਂ, ਇਹ ਹਾਊਸ ਦਾ ਡਿਸੀਜਨ ਹੈਗਾ ਆ। ਤੇ ਜਿਹੜੇ ਚੇਅਰਮੈਨ ਰਹੇ ਆ ਇਸ ਹਾਊਸ ਇੰਟੈਲੀਜੈਂਸ ਕਮੇਟੀ ਦੇ ਮਾਈਕ ਜੌਨਸਨ, ਉਹਨਾਂ ਨੂੰ ਹੁਣ ਲਾਂਭੇ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਜਿਹੜੇ ਟਰਨਰ ਆ ਜਿਨ੍ਹਾਂ ਨੂੰ ਲਾਇਆ ਗਿਆ, ਉਹ ਕਹਿੰਦੇ ਵੀ ਉਹ ਬਹੁਤ ਪ੍ਰਾਊਡ ਨੇ, ਉਹਨਾਂ ਨੇ ਐਜ਼ ਏ ਚੇਅਰ ਇਸ ਕਮੇਟੀ ਦੀ ਜਿਹੜੀਆਂ ਸੇਵਾਵਾਂ ਨਿਭਾਈਆਂ ਹੈਗੀਆਂ। ਐਲਏ ਫਾਇਰ ਦੀ ਜੇ ਗੱਲਬਾਤ ਕਰਦੇ ਜਾਈਏ, ਕੈਲੀਫੋਰਨੀਆ ਦੇ ਵੈਦਰ ਨੂੰ ਲੈ ਕੇ ਜੋ ਹਵਾਵਾਂ ਤੇਜ਼ ਚੱਲ ਰਹੀਆਂ ਸੀ ਉਹ ਇਸ ਟਾਈਮ ਸਲੋ ਹੋਈਆਂ, ਤੇ ਫਾਇਰ ਫਾਈਟਰਸ ਦਾ ਜਿਹੜਾ ਹੱਥ ਆ ਉਹ ਹੁਣ ਉੱਪਰ ਹੁੰਦਾ ਜਾ ਰਿਹਾ ਅੱਗ ਬੁਝਾਉਣ ਦੇ ਵਿੱਚ। ਈਟਨ ਫਾਇਰ ਜਿਹਦੇ ਨਾਲ 14,117 ਏਕੜ ਸੜ ਕੇ ਸਵਾਹ ਹੋਏ ਆ, ਹੁਣ 55% ਕੰਟੇਨਡ ਆ। ਇਹਦੇ ਨਾਲ 7,000 ਸਟਰਕਚਰ ਸੜ ਕੇ ਸਵਾਹ ਹੋ ਗਈਆਂ ਸੀਗੀਆਂ। ਲਿਮਟਡ ਰੈੱਡ ਫਲੈਗ ਵਾਰਨਿੰਗ ਹੈਗੀ ਆ ਅੱਜ ਸ਼ਾਮ ਦੇ 3 ਵਜੇ ਤਾਈਂ, ਤੇ ਪਰ ਆਉਣ ਵਾਲੇ ਹਫ਼ਤੇ ਮੰਡੇ ਟਿਊਜ਼ਡੇ ਫੇਰ ਥੋੜੀਆਂ ਹਵਾਵਾਂ ਤੇਜ਼ ਹੋ ਸਕਦੀਆਂ ਹੈਗੀਆਂ। ਐਲਏ ਕਾਉਂਟੀ ਦੇ ਫਾਇਰ ਚੀਫ ਨੇ ਇਹ ਕਿਹਾ ਹਜੇ ਵੀ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਜਿਹੜੇ ਸੜੇ ਹੋਈਆਂ ਬਿਲਡਿੰਗਸ ਆ ਜਾਂ ਸੜੇ ਹੋਈ ਜਿਹੜੀਆਂ ਲੋਟ ਹੈਗੇ ਆ ਜਿੱਥੇ ਸਿਰਫ ਓਨਲੀ ਐਸ਼ ਹੀ ਹੈਗੀ ਆ, ਉੱਥੇ ਹਜੇ ਨਹੀਂ ਅਲਾਓ ਕੀਤਾ ਜਾਊਗਾ ਉਹਨਾਂ ਨੂੰ ਜਾਣ ਦੇ ਲਈ। ਮੇ ਵੀ ਕਹਿੰਦੇ 1 ਤੋਂ 2 ਵੀਕ ਜੋ ਆ ਲੱਗ ਜਾਊਗੇ। ਪ੍ਰਾਈਸ ਗੌਜਿੰਗ ਹਜੇ ਵੀ ਬੜੀ ਵੱਡੀ ਪ੍ਰੋਬਲਮ ਉੱਥੇ ਚੱਲ ਰਹੀ ਹੈਗੀ ਆ। ਐਲਏ ਦੇ ਮੇਅਰ ਨੇ ਇਹ ਕਿਹਾ ਆ ਵੀ ਸਭ ਤੋਂ ਵੱਧ ਸਾਡੀ ਪ੍ਰਾਇੋਰਟੀ ਹੁਣ ਇਹਦੇ ਉੱਤੇ ਹੋਊਗੀ ਵੀ ਜਿਹੜੇ ਲੋਕ ਪ੍ਰਾਈਸ ਗੌਜਿੰਗ ਕਰ ਰਹੇ ਆ ਉਹਨਾਂ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਜਿਹੜੇ ਉੱਥੋਂ ਦੇ ਔਰੰਜ ਕਾਉਂਟੀ ਦੇ ਐਲਏ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ, ਉਹਨਾਂ ਨੇ ਕਿਹਾ ਵੀ ਇਕੱਲਾ ਤੁਹਾਨੂੰ ਅਸੀਂ ਕ੍ਰਿਮੀਨਲ ਪੈਨਲਟੀਜ਼ ਹੀ ਨਹੀਂ, ਸਿਵਲ ਪੈਨਲਟੀਜ਼ ਵੀ ਪਾਉਣੀਆਂ, ਤੇ ਤੁਹਾਡਾ ਨਾਮ ਜਿਹੜਾ ਕੰਪਨੀਆਂ ਦਾ ਉਹ ਨਸ਼ਰ ਕੀਤਾ ਜਾਊਗਾ, ਤੁਹਾਨੂੰ ਪਬਲਿਕਲੀ ਜਿਹੜਾ ਉਹ ਸ਼ੇਮ ਵੀ ਕੀਤਾ ਜਾਊਗਾ ਜਿਹੜੇ ਵੀ ਪ੍ਰਾਈਸ ਗੌਜਿੰਗ ਕਰਦੇ ਆ। ਕੈਲੀਫੋਰਨੀਆ ਦੇ ਕਾਨੂੰਨ ਦੇ ਤਹਿਤ 10% ਤੋਂ ਵੱਧ ਜਿਹੜੀ ਆ ਉਹ ਕੀਮਤਾਂ ਨਹੀਂ ਵਧਾਈਆਂ ਜਾ ਸਕਦੀਆਂ, ਪਰ ਕਈ ਲੋਕ ਆਪਾਂ ਦੇਖਿਆ ਆ ਵੀ ਇਸ ਤੋਂ ਵੱਧ ਜਿਹੜਾ ਪਾਰ ਚਲੇ ਜਾਂਦੇ ਆ। ਉਧਰ ਗਵਰਨਰ ਹੁਣਾਂ ਨੇ ਜਿਹੜੀਆਂ ਸੜੀਆਂ ਹੋਈਆਂ ਪ੍ਰਾਪਰਟੀਜ਼ ਵੇਚਣ ਦੇ ਉੱਤੇ ਹਾਲ ਦੀ ਘੜੀ ਬੈਨ ਇਸ ਗੱਲੋਂ ਲਾ ਦਿੱਤਾ, ਕਹਿੰਦੇ ਵੀ ਜਿਹੜੇ ਲਤਾੜੇ ਹੋਏ ਲੋਕ ਆ ਇਹ ਨਾ ਹੋਵੇ ਵੀ ਬਹੁਤ ਘੱਟ ਪ੍ਰਾਈਸਾਂ ਦੇ ਉੱਤੇ ਉਹ ਆਪਣੇ ਘਰ ਵੇਚਣੇ ਸ਼ੁਰੂ ਕਰ ਦੇਣ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਕੁਝ ਵੀ ਪੱਲੇ ਨਾ ਪਵੇ। ਉਧਰ ਗਵਰਨਰ ਨਿਊਸਮ ਨੇ ਇੱਕ ਹੋਰ ਐਗਜ਼ੈਕਟਿਵ ਆਰਡਰ ਜਿਹੜਾ ਉਹ ਸਾਈਨ ਕਰ ਦਿੱਤਾ, ਕਹਿੰਦੇ ਵੀ ਟੈਂਪਰੇਰੀ ਹਾਊਸਿੰਗ ਕ੍ਰੀਏਸ਼ਨ ਐਲਏ ਦੇ ਫਾਇਰ ਵਿਕਟਮਸ ਦੇ ਲਈ, ਜਿਸ ਦੇ ਨਾਲ ਤੇਜ਼ੀ ਦੇ ਨਾਲ ਬਣਾਈ ਜਾ ਸਕਦੀ ਹੈਗੀ ਆ। $2.5 ਬਿਲੀਅਨ ਇਹਨਾਂ ਨੇ ਆਲਰੇਡੀ ਇਸ ਅੱਗਾਂ ਨੂੰ ਬੁਝਾਉਣ ਦੇ ਲਈ ਜਿਹੜਾ ਵਰਤਿਆ ਆ। ਫੈਡਰਲ ਫੰਡਿੰਗ ਮਿਲੂਗੀ ਨਹੀਂ ਮਿਲੂਗੀ,
ਟਰੰਪ ਉਹਨਾਂ ਦੇ ਨਾਲ ਇਹਨਾਂ ਦਾ ਪੇਚਾ ਪਿਆ ਰਹਿੰਦਾ ਆ। ਸੋ ਲੈਟਸ ਸੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਆ। ਪਰ ਟਰੰਪ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਭਾਈ ਚਾਹੇ ਇਹ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੇਟ ਮੈਜੋਰਟੀ 'ਚ ਆ, ਪਰ ਜਿੱਦਾਂ ਵੀ ਆ ਹੈਗੇ ਅਮਰੀਕਨਸ ਆ, ਮਦਦ ਦੀ ਇਸ ਟਾਈਮ ਉਹਨਾਂ ਨੂੰ ਲੋੜ ਜ਼ਰੂਰੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਰਮਨ ਜੀ, ਹੁਣ ਆਪਾਂ ਜਿਹੜਾ ਆ ਟਰੱਕਿੰਗ ਵਾਲੇ ਪਾਸੇ ਨੂੰ ਵੱਧਦੇ ਆ। ਕੀ ਕੁਛ ਜਿਹੜਾ ਉਹ ਚੱਲ ਰਿਹਾ ਆ ਉਸ ਬਾਰੇ ਚਰਚਾਵਾਂ ਜਿਹੜੀਆਂ ਆ ਉਹ ਆਪਾਂ ਕਰਦੇ ਆ। ਸੋ ਕਾਰਬ ਰਮਨ ਜੀ, ਉਹਨਾਂ ਨੇ ਜਿਹੜਾ ਡੀਜ਼ਲ ਬੈਨ ਲਾਉਣਾ ਸੀਗਾ ਉਸ ਤੋਂ ਹੱਥ ਪਿੱਛੇ ਖਿੱਚ ਲਏ ਨੇ। ਬਿਲਕੁਲ ਰਾਜਕਰਨ, ਇਹਨੂੰ ਮੰਨਿਆ ਜਾ ਰਿਹਾ ਇਫੈਕਟਿਵ ਡੈਥ ਆਫ ਐਡਵਾਂਸ ਕਲੀਨ ਟਰੱਕ ਰੂਲ ਜਿਹੜੀ ਆ, ਜਿਹਦੇ ਵਿੱਚ ਕਿ ਜਿਹੜੇ ਡੀਜ਼ਲ ਟਰੱਕ ਦੀ ਸੇਲਸ ਦਾ ਬੈਨ ਹੈਗਾ ਆ ਪ੍ਰੀਟੀ ਮੱਚ ਉਹ ਜਾਂਦਾ ਲੱਗਾ ਹੈਗਾ। ਕੱਲ ਸਾਰਾ ਦਿਨ ਇਸੇ ਚੀਜ਼ 'ਚ ਨਿਕਲਿਆ ਕਿ ਇਹ ਜਿਹੜਾ ਇਹਨਾਂ ਨੇ ਆਊਟ ਕੀਤਾ ਜਾਂ ਵਿਡਰਾ ਕੀਤਾ ਆ, ਇਹਦਾ ਕੀ ਇਫੈਕਟ ਕਿਹੜੇ ਲਾਅ ਤੇ ਕਿੱਥੋਂ ਕਿੱਥੇ ਕੀ ਇਫੈਕਟ ਪਊਗਾ। ਸੋ ਲਿਟਰਲੀ ਇਸ ਵੇਲੇ ਪੂਰਾ ਕਲੀਅਰ ਨਹੀਂ ਹੈਗਾ, ਪਰ ਇੰਨਾ ਹੈਗਾ ਕਿ ਜਿਹੜਾ ACT ਰੂਲ ਹੈਗਾ, ਟਰੱਕ ਰੂਲ ਹੈਗਾ ਜਾਂ ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ, ਉਹ ਸਰਵਾਈਵ ਕਰ ਗਿਆ ਆ। ਪਰ ਜਿਹੜੇ ਹੋਰ ਕਈ ਜਿਹੜੇ ਸੀਗੇ ਕਿ ਜਿਹੜੇ ਬੈਨ ਹੋ ਰਹੇ ਸੀਗੇ ਕਿ ਡੀਜ਼ਲ ਟਰੱਕ ਬਾਈ ਨਹੀਂ ਕਰ ਸਕਦੇ, ਇੰਨੇ ਇਲੈਕਟ੍ਰਿਕ ਵੇਚਣੇ ਆ ਤਾਂ ਡੀਜ਼ਲ ਬਾਈ ਹੋਣਾ, ਜਾਂ ਉਹ ਰੂਲ ਜਿਹੜੇ ਆ ਉਹ ਬੇਸਿਕਲੀ ਸਟ੍ਰਕ ਡਾਊਨ ਹੋ ਜਾਣਗੇ। ਠੀਕ ਹੈ, ਆਸ ਆ। ਬਾਕੀ ਅੱਗੇ ਜਿਹੜਾ ਟਾਈਮ ਆਉਣਾ ਆ ਉਹਦੇ ਵਿੱਚ ਇਹ ਚੀਜ਼ਾਂ ਦਾ ਪਤਾ ਲੱਗੂਗਾ ਕਿ ਕਿੱਥੇ ਜਾ ਕੇ ਟਿਕਦੀਆਂ ਹੈਗੀਆਂ। ਪਰ ਬਹੁਤ ਕਾਲਸ ਆ ਰਹੀਆਂ ਹੈਗੀਆਂ ਕਿ ਕੀ ਇਹਦੇ ਨਾਲ ਸਾਰਾ ਕੁਝ ਹੀ ਇੱਕਦਮ ਖਤਮ ਹੋ ਗਿਆ। ਇਹ ਬਿਲਕੁਲ ਸਹੀ ਨਹੀਂ ਹੈਗਾ। ਸਾਰਾ ਕੁਝ ਨਹੀਂ ਖਤਮ ਹੋਇਆ, ਲੇਕਿਨ ਅੱਗੇ ਆਉਣ ਵਾਲੇ ਜਿਹੜੇ ਰੂਲਸ ਆ, ਇਹ ਮੈਂ ਜੇ ਸਮਝਾ ਦਿਆਂ ਕਿ ਇਹ ਜਿਹੜੀ ਚੀਜ਼ ਸੀਗੀ ਇਹ ਕੀ ਆ, ਜਿਹੜੀ ਕਿ ਕੈਲੀਫੋਰਨੀਆ ਨੇ ਜਿਹੜੀ ਕਾਰਬ ਹੈਗੀ ਆ, ਕੈਲੀਫੋਰਨੀਆ 에ਅਰ ਰਿਸੋਰਸ ਬੋਰਡ, ਇਹਨੇ ਜਿਹੜੀ ਹੈਗੀ ਆ EPA ਜਿਹੜੀ ਆ ਜੀ, EPA ਸਾਰੇ ਅਮਰੀਕਾ ਦੇ ਵਿੱਚ ਜਿਹੜਾ ਆ ਇਹ ਮਤਲਬ ਕਿ ਐਮਿਸ਼ਨਸ ਦੇ ਕਾਨੂੰਨ ਬਣਾਉਂਦੀ ਆ, ਸਟੈਂਡਰਡਸ ਬਣਾਉਂਦੀ ਆ। ਕਾਰਬ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਲਾਗੂ ਕਰਦੀ ਆ। ਕਾਰਬ ਨੇ EPA ਨੂੰ ਜਿਹੜੀ ਆ ਐਪਲੀਕੇਸ਼ਨ ਪਾਈ ਸੀ, ਜਾਂ ਉਹਨਾਂ ਨੇ ਆਪਣਾ ਉਹ ਜਿਹੜੀ ਪਟੀਸ਼ਨ ਪਾਈ ਸੀਗੀ ਕਿ ਸਾਨੂੰ ਜਿਹੜੇ ਡੀਜ਼ਲ ਟਰੱਕ ਬੈਨ ਤੇ ਹੋਰ 3 ਜਿਹੜੇ ਕਲੀਨ 에ਅਰ ਰੂਲ ਹੈਗੇ ਆ, ਉਹ ਸਾਨੂੰ ਉਹ ਤੋਂ ਐਗਜ਼ੈਂਪਟ ਕੀਤਾ ਜਾਵੇ ਕਿ ਅਸੀਂ ਸਟ੍ਰਿਕਟ ਰੂਲ ਜਿਹੜੇ ਆ, ਸਖਤ ਹੋਰ ਰੂਲ ਫੈਡਰਲ ਨਾਲੋਂ ਉਹ ਲਾਗੂ ਕਰ ਸਕਦੇ। ਐਮਿਸ਼ਨਸ ਦੇ ਸਟੈਂਡਰਡ ਜ਼ਿਆਦਾ ਸਟਰੋਂਗ ਬਣਾਉਣਾ ਚਾਹੁੰਦੇ ਆ। ਯੈਸ, ਸੋ ਬੇਸਿਕਲੀ ਉਹਨਾਂ ਨੇ ਉਹ ਤੋਂ ਵੇਵਰ ਮੰਗਿਆ ਸੀਗਾ, ਜਿਹੜੇ ਫੈਡਰਲ ਰੂਲ ਹੈਗਾ ਉਹ ਤੋਂ ਵੇਵਰ ਮੰਗਿਆ ਸੀ ਕਿ ਜੇ ਫੈਡਰਲ ਰੂਲ ਕਹਿੰਦਾ ਹੈ ਵੀ 50% ਚਾਹੀਦਾ ਤੇ ਅਸੀਂ 100% ਤੱਕ ਕਰ ਸਕੀਏ ਸਰਟਨ ਈਅਰ ਤੱਕ। ਉਹ ਜਿਹੜੇ ਡੀਜ਼ਲ ਟਰੱਕ ਬੈਨ ਤੇ 3 ਜਿਹੜੇ ਹੋਰ ਰੂਲ ਸੀਗੇ, ਉਹਨਾਂ ਦੇ ਵੇਵਰ ਜਿਹੜੇ ਆ ਉਹ ਉਹਨਾਂ ਨੇ ਪੁੱਲ ਆਊਟ ਕਰ ਲਿਆ, ਜਾਂ ਕਿ ਉਹ ਅਬੈਂਡਨ ਕਰਤੇ ਆ, ਛੱਡਤੇ ਆ, ਉਹਨਾਂ ਨੂੰ ਮਤਲਬ ਕਿ ਖਤਮ ਕਰਤਾ ਵੀ ਅਸੀਂ ਨਹੀਂ ਹੁਣ ਵੇਵਰ ਨਹੀਂ ਮੰਗ ਰਹੇ। ਸੋ ਗੱਲ ਇਹ ਹੋਈ ਆ ਕਿ ਜਿਹੜੇ ਹੁਣ ਤੱਕ ਰੂਲ ਬਣੇ ਹੈਗੇ ਆ ਉਹ ਇਨਫੋਰਸਮੈਂਟ ਉਹਨਾਂ ਦੀ ਹੈਗੀ ਆ। ਉਹਦੇ ਵਿੱਚ ਮੇਨ ਇਸ ਵੇਲੇ ਹੈਗਾ ਕਲੀਨ ਟਰੱਕ ਚੈੱਕ ਪ੍ਰੋਗਰਾਮ, CTC ਪ੍ਰੋਗਰਾਮ, ਜਿਹੜਾ ਕਿ ਸਮੋਕ ਚੈੱਕ ਵਾਲਾ ਹੈਗਾ, ਉਹ ਇਨਫੋਰਸ ਹੈਗਾ। ਸੋ ਉਹਦੇ ਲਈ ਤੁਸੀਂ ਜਿਹੜੇ ਤੁਹਾਡੇ ਟਰੱਕਸ ਹੈਗੇ ਆ, ਉਹਨਾਂ ਦੇ ਜਿਹੜੀ ਤੁਸੀਂ ਕਰਨੀ ਹੈਗੀ ਸਮੋਕ ਚੈੱਕ ਕਰਨੇ ਹੈਗੇ ਆ, ਉਹ ਉਵੇਂ ਦੇ ਉਵੇਂ ਹੀ ਜਾਰੀ ਰਹਿਣਗੇ। ਤੁਹਾਡਾ ਜਿਹੜਾ ਸਮੋਕ ਚੈੱਕ ਹੈਗਾ, ਇਹ ਵੀ ਬਹੁਤ ਕੁਐਸਚਨ ਆਉਂਦਾ ਕਿ ਸਾਡਾ ਸਮੋਕ ਚੈੱਕ ਕਦੋਂ ਡਿਊ ਹੈਗਾ। ਮੋਸਟਲੀ ਜਿਹੜੇ ਸਮੋਕ ਚੈੱਕ ਹੈਗੇ ਆ ਉਹ ਡਿਊ ਹੈਗੇ ਜਦੋਂ ਤੁਹਾਡੀਆਂ ਪਲੇਟਾਂ ਡਿਊ ਹੈਗੀਆਂ, ਉਸ ਤੋਂ ਪਹਿਲਾਂ 90 ਡੇਜ਼ ਪਹਿਲਾਂ ਤੁਸੀਂ ਕਰਾ ਸਕਦੇ ਆ। ਸੋ ਜੇ ਤੁਸੀਂ ਸਮੋਕ ਚੈੱਕ ਨਹੀਂ ਕਰਵਾਉਂਦੇ ਤਾਂ ਪਲੇਟਾਂ ਜਿਹੜੀਆਂ ਉਹ ਰਿਨਿਊ ਨਹੀਂ ਹੁੰਦੀਆਂ DMV ਦੇ ਨਾਲ। ਜਿੱਦਾਂ ਆਪਣੀ ਕਾਰਾਂ ਦਾ ਸਿਸਟਮ ਸੀਗਾ ਉਵੇਂ ਦਾ ਸਿਸਟਮ ਹੀ ਜਿਹੜਾ ਆ ਟਰੱਕਾਂ ਦਾ ਹੋ ਗਿਆ। ਪਰ ਟਰੱਕਾਂ ਦਾ ਜਿਹੜਾ ਹੈਗਾ ਆ ਐਮਿਸ਼ਨ ਚੈੱਕ ਹੈਗਾ ਜਾਂ ਸਮੋਕ ਚੈੱਕ ਹੈਗਾ, ਉਹ ਵਾਇਰਲੈਸਲੀ ਜਾਂ ਕਹਿ ਲਓ ਜੀ ਅਜੇ ਵਾਇਰਲੈਸਲੀ ਹੋਇਆ ਨਹੀਂਗਾ। ਕਈ ਲੋਕੀ ਗੱਲ ਕਰ ਰਹੇ ਹੈਗੇ ਇਸ ਬਾਰੇ 'ਚ, ਪਰ ਡੈਫੀਨੇਟਲੀ ਆਉਣ ਵਾਲੇ ਸਮੇਂ 'ਚ ਵਾਇਰਲੈਸਲੀ ਹੋ ਜਾਊਗਾ। ਲੇਕਿਨ ਹੁਣ ਹਾਲ ਦੀ ਘੜੀ ਜਿਹੜਾ ਆ ਉਹ ਤੁਹਾਡੇ ਟਰੱਕ ਦੇ ਵਿੱਚ ਇਨਸਟਰੂਮੈਂਟ ਲਾ ਕੇ ਤੇ ਉੱਥੋਂ ਉਹਦੀਆਂ ਰੀਡਿੰਗਸ ਲਈਆਂ ਜਾਂਦੀਆਂ। ਠੀਕ ਹੈ, ਤੇ ਇਹਦੇ ਵਿੱਚ ਵੀ ਰਾਜ ਮੈਂ ਕਹਿ ਦਿਆਂ ਕਿ ਇਸ ਵੇਲੇ ਬਹੁਤ ਜ਼ਿਆਦਾ ਸਕੈਮ ਚੱਲ ਰਹੇ ਹੈਗੇ ਆ। ਸੋ ਪਲੀਜ਼ ਤੁਸੀਂ ਜਿਹਦੇ ਕੋਲੋਂ ਵੀ ਸਮੋਕ ਚੈੱਕ ਕਰਵਾਉਣਾ ਹੈਗਾ, ਉਹਨੂੰ ਪਹਿਲਾਂ CTC ਦੀ ਸਾਈਟ ਤੇ ਜਾ ਕੇ ਕਨਫਰਮ ਕਰ ਲਓ। ਉੱਥੇ ਲਿਸਟ ਹੈਗੀ ਆ ਅਪਰੂਵਡ ਵੈਂਡਰਸ ਦੀ, ਜਿਹੜੇ ਅਪਰੂਵਡ ਲੋਕੀ ਹੈਗੇ ਜਿਹੜੇ ਸਮੋਕ ਚੈੱਕ ਕਰ ਸਕਦੇ ਆ ਲੀਗਲੀ।
ਸੋ ਜੇ ਤੁਹਾਡਾ ਸਮੋਕ ਚੈੱਕ ਲੀਗਲੀ ਤੁਸੀਂ ਨਹੀਂ ਕਰ ਸਕਦੇ, ਕਈ ਵਾਰੀ $150 ਪਿੱਛੇ ਅੱਜ ਕੱਲ ਲੋਕੀ ਹੁਣ ਰਾਜਕਰਨ ਬਹੁਤ ਜ਼ਿਆਦਾ ਦੌੜ ਲੱਗ ਗਈ ਆ ਸਮੋਕ ਚੈੱਕ ਦੇ ਪਿੱਛੇ। $100 $50 $75 ਦੇ ਵਿੱਚ ਕਈ ਲੋਕੀ ਤਾਂ ਯਾਰਡਾਂ ਦੇ ਵਿੱਚ ਜਾ ਕੇ ਕਰੀ ਜਾਂਦੇ ਆ ਲੋਕਾਂ ਨੇ, ਹਨਾ। ਸੋ ਉਹ ਮੇਕ ਸ਼ੋਰ ਕਰ ਲਓ। ਮੈਂ ਇਹ ਨਹੀਂ ਕਹਿੰਦਾ ਵੀ ਜੇ ਕੋਈ ਯਾਰਡ ਜਾ ਕੇ ਕਰ ਰਿਹਾ ਉਹ ਗਲਤ ਆ। ਹਾਂ, ਜੇ ਤੁਸੀਂ ਉਹਨੂੰ ਪਹਿਲਾਂ ਮੇਕ ਸ਼ੋਰ ਕਰੋ ਕਿ ਉਹ ਲੀਗਲ ਹੈਗਾ, ਉਹ ਆਥੋਰਾਈਜ਼ਡ ਹੈਗਾ, ਅਪਰੂਵਡ ਹੈਗਾ। ਸੋ CTC ਦੀ ਸਾਈਟ ਤੇ ਜਾ ਕੇ ਜਿਹਨੇ ਵੀ ਸਮੋਕ ਚੈੱਕ ਕਰਨਾ ਹੈਗਾ ਉਹਦੀ ਸਮੋਕ ਚੈੱਕ ਦੀ ਜਿਹੜੀ ਆ ਉਹ ਵੈਲਿਡਿਟੀ ਉੱਥੋਂ ਤੁਸੀਂ ਕਰ ਸਕਦੇ। ਠੀਕ ਹੈ। ਸੋ ਬਿਲਕੁਲ ਆਪਣੇ ਨਾਲ ਕਾਲਰ ਵੀ ਜੁੜ ਰਿਹਾ, ਆਪਾਂ ਉਹਨਾਂ ਦੀ ਵੀ ਕਾਲ ਲੈਂਦੇ ਹਾਂ। ਸੋ ਇਹ ਫਿਰ ਹੁਣ ਜਿਹੜਾ ਗੱਡੀਆਂ ਦੇ ਉੱਤੇ ਬੈਨ ਹੈ, ਇਹਦਾ ਮਤਲਬ ਉਹ ਲਾਗੂ ਰਹੂਗਾ ਜਿਹੜਾ 2035 ਤੱਕ ਜਿਹੜਾ ਇਹਨਾਂ ਨੇ ਕਿਹਾ ਉਹ ਹੈਗਾ ਆ? ਨਹੀਂ ਰਾਜਕਰਨ, ਉਹੀ ਚੀਜ਼ ਜਿਹੜੀ ਆ ਉਹ ਡ੍ਰੌਪ ਆਊਟ ਹੋਈ ਹੈ ਇਸ ਵੇਲੇ। ਜਿਹੜਾ ਸੀ ਨਾ 1% ਤੁਸੀਂ ਇੰਨੇ % ਟਰੱਕ ਬਾਏ ਕਰਨੇ ਆ ਤੇ ਡੀਜ਼ਲ, ਉਹ ਦੋ-ਚਿੱਤੀ ਚ ਹੈਗੇ ਆ। ਅਜੇ ਸਟਿਲ ਥੋੜੇ ਦਿਨ ਲੱਗਣਗੇ, ਕਲੈਰਿਟੀ ਆਪਾਂ ਨੂੰ ਆਊਗੀ। ਅਜੇ ਹਾਲ ਦੀ ਘੜੀ ਜਿਹੜਾ ਆ ਉਹ ਸਾਰਾ ਜਿਉਂਦਾ ਤੇ ਉਹ ਹੈਗਾ, ਪਰ ਡੈਫੀਨੇਟਲੀ ਇਸ ਚੀਜ਼ ਦੇ ਨਾਲ ਕਾਫੀ ਵੱਡੇ ਜਿਹੜੇ ਆ ਚੇਂਜਸ ਆ ਸਕਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਣਾ ਆ ਉਹਦੇ ਵਿੱਚ ਚੇਂਜਸ ਆ ਸਕਦੀਆਂ। ਜੋ ਇਸ ਵੇਲੇ ਰੂਲ ਬਣੇ ਹੈਗੇ, ਜੋ ਲਾਗੂ ਹੈਗੇ, ਜੋ ਚੱਲ ਰਹੇ ਹੈਗੇ ਆ, ਮੇਰੇ ਖਿਆਲ ਉਹ ਰੂਲ ਜਿਹੜੇ ਆ ਉਹ ਫੋਲੋ ਕਰਨੇ ਜ਼ਰੂਰੀ ਹੈਗੇ ਆ। ਬਹੁਤ ਜਣਿਆਂ ਦੀ ਕਾਲ ਇਹੋ ਹੀ ਆ ਰਹੀ ਆ ਕਿ ਸਮੋਕ ਚੈੱਕ ਬੰਦ ਹੋ ਗਏ ਜੀ, ਆ ਵੀ ਬੰਦ ਹੋ ਗਿਆ, ਉਹ ਵੀ ਬੰਦ, ਮਤਲਬ ਬਹੁਤ ਸਪੈਕੂਲੇਸ਼ਨ ਆ ਰਹੀ ਆ। ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਸਿਰਫ ਆਉਣ ਵਾਲੇ ਰੂਲ ਜਿਹੜੇ ਆ ਉਹਨਾਂ ਦੇ ਵਿੱਚ ਤਬਦੀਲੀ ਹੋਣੀ ਆ। ਅਦਰ ਦੈਨ ਦੈਟ ਸਾਰਾ ਕੁਝ ਉਵੇਂ ਦਾ ਉਵੇਂ। ਜੀ ਬਿਲਕੁਲ, ਇਹ ਸੀ ਵੀ 2036 ਤੋਂ ਬਾਅਦ ਜਿਹੜੇ ਆ ਤੁਹਾਨੂੰ ਨਵੇਂ ਟਰੱਕ ਜਿਹੜੇ ਆ ਉਹ ਇਲੈਕਟ੍ਰਿਕ ਜਾਂ ਫੋਸਲ ਫਿਊਲ ਟਰੱਕ ਜਿਹੜੇ ਆ ਉਹ ਵੇਚਣੇ ਪਊਗੇ। ਆਲਰੇਡੀ ਓਰੇਗਨ ਚ ਤਾਂ ਇੱਕ ਕੰਪਨੀ ਨੇ ਟਰੱਕ ਵੇਚਣੇ ਬੰਦ ਕਰਤੇ ਸੀ, ਮੇਰੇ ਖਿਆਲ ਨਾਲ ਸ਼ਾਇਦ ਵੋਲਵੋ ਨੇ, ਕਿਉਂਕਿ ਉਹ ਰਿਕੁਆਇਰ ਕਰ ਰਹੇ ਸੀ ਵੀ 100 ਵਿੱਚੋਂ 7 ਜਾਂ 8 ਤੁਹਾਨੂੰ ਜਿਹੜੇ ਆ ਇਲੈਕਟ੍ਰਿਕ ਟਰੱਕ ਵੇਚਣੇ ਪੈਣੇ ਆ। ਤੇ ਟਰੰਪ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਸੀ ਭਈ ਜੋ ਇਸ ਇਸ਼ੂ ਦੇ ਉੱਤੇ ਵੀ ਮੈਂ ਜਿੰਨੇ ਵੀ ਜ਼ੀਰੋ ਐਮਿਸ਼ਨ ਵਹੀਕਲ ਰੂਲਸ ਹੈਗੇ ਆ ਉਹਨਾਂ ਨੂੰ ਰਿਵੋਕ ਕਰ ਦੂੰਗਾ ਜਾਂ ਚੈਲੰਜ ਉਹਦੇ ਵਿੱਚ ਜੀ। ਹਰਜੋਤ ਭਾਜੀ, ਜਿਹੜਾ ਓਰੇਗਨ ਦੇ ਵਿੱਚ ਸੀਗਾ ਉਹ ਡਾਇਮਲਰ ਜਿਹੜੇ ਫ੍ਰੀਟਲਾਈਨਰ ਹੈ ਉਹਨਾਂ ਨੇ ਟਰੱਕ ਵੇਚਣੇ ਬੰਦ ਕੀਤੇ ਸੀਗੇ, ਪਰ ਆਲਰੇਡੀ ਉਹਨਾਂ ਨੇ ਰੀਇਨਸਟੇਟ ਕਰਤਾ ਹੈਗਾ, ਵੇਚਣੇ ਸ਼ੁਰੂ ਕਰ ਦਿੱਤੇ। ਠੀਕ ਹੈ ਜੀ। ਸੋ ਬਿਲਕੁਲ, ਸੋ ਚੇਂਜਸ ਜਿਹੜੀਆਂ ਆਉਂਦੇ ਜਾਂਦੇ, ਉਹਨਾਂ ਨੂੰ ਪਤਾ ਹੈ ਵੀ EPA ਜਿਹੜੇ ਟਰੰਪ ਪ੍ਰਸ਼ਾਸਨ ਆ ਉਹ ਨਹੀਂ ਚਾਹੁੰਦਾ ਵੀ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਐਮਿਸ਼ਨ ਸਟੈਂਡਰਡਸ ਆ ਉਹ ਜ਼ਿਆਦਾ ਸਟ੍ਰਿਕਟ ਹੋਣ। ਖਾਸ ਕਰਕੇ ਕੈਲੀਫੋਰਨੀਆ ਨਾਲ ਤਾਂ ਪੇਚਾ ਜਿਹੜਾ ਉਹਨਾਂ ਦਾ ਪੈਂਦਾ ਰਹਿੰਦਾ ਤੇ ਪੈਣਾ ਹੀ ਆ। ਅਗਲੇ 4 ਸਾਲਾਂ ਦੇ ਵਿੱਚ ਇਹ ਕੁਝ ਜਿਹੜਾ ਉਹ ਚੱਲਦਾ ਹੀ ਰਹਿਣਾ। ਸੋ ਇਹਨਾਂ ਨੇ ਇਹਦੇ ਵਿੱਚ ਇੱਕ ਗੱਲ ਤੋਂ ਮੈਂ ਸਹਿਮਤ ਹਾਂ ਕਿ ਜੋ ਵੀ ਕੁਝ ਹੋਣਾ ਚਾਹੀਦਾ ਇਦਾਂ ਦੀਆਂ ਚੀਜ਼ਾਂ ਜਦੋਂ ਤੁਸੀਂ ਫੈਡਰਲੀ ਜਿਹੜੇ ਕਾਨੂੰਨ ਹੈਗੇ ਆ ਉਹ ਬਣਨੇ ਚਾਹੀਦੇ ਆ। ਜਦੋਂ ਤੁਸੀਂ ਟਰੱਕ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਕ੍ਰਾਸ ਕਰ ਰਿਹਾ ਹੈਗਾ, ਕਿਸ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਆ ਕਿ ਇਸ ਸਟੇਟ ਦੇ ਵਿੱਚ ਲਾਅ ਹੋ ਰਿਹਾ ਤੇ ਦੂਜੀ 'ਚ ਲਾਅ ਹੋ ਰਿਹਾ। ਇਹ ਚੀਜ਼ ਜਿਹੜੀ ਆ ਇਹ ਬਿਲਕੁਲ ਡੈਫੀਨੇਟਲੀ ਵਿਚਾਰਯੋਗ ਹੈਗੀ ਆ, ਕਿਉਂਕਿ ਇੱਕ ਸਟੇਟ ਜਿਹੜੀ ਆ ਉਹ ਇੰਨੇ ਸਟ੍ਰਿਕਟ ਲਾਅ ਬਣਾਈ ਜਾ ਰਹੀ ਆ। ਜਿਹੜਾ ਇੰਟਰਸਟੇਟ ਕਾਮਰਸ ਹੈਗਾ ਉਹਦੇ ਨਾਲ ਉਹ ਇੰਟਰਫੇਰੈਂਸ ਹੋ ਰਹੀ ਹੈਗੀ ਆ। ਹੁਣ ਈਵਨ ਸੇਮ ਚੀਜ਼ ਹੈਗੀ ਆ ਇਸ ਵੇਲੇ AB5 ਦੀ, ਕਿ AB5 ਜਿਹੜੀ ਆ ਉਹ AB5 ਲਾਅ ਜਿਹੜਾ ਹੈਗਾ ਉਹ ਕੈਲੀਫੋਰਨੀਆ ਸਟ੍ਰਿਕਟਲੀ ਜਿਹੜਾ ਆ ਉਹ ਲਾਗੂ ਕਰ ਰਿਹਾ ਹੈਗਾ, ਪਰ ਜੇ ਦੇਖੀਏ ਕਿ ਨਾਲ ਦੀਆਂ ਸਟੇਟਾਂ ਦੇ ਵਿੱਚ ਉਹ ਲਾਅ ਨਹੀਂ ਹੈਗੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੇ ਤਾਂ ਲੋਕੀ ਕੈਲੀਫੋਰਨੀਆ 'ਚ ਰਹਿੰਦੇ, ਕੈਲੀਫੋਰਨੀਆ 'ਚ ਕੰਮ ਕਰਦੇ, ਕੈਲੀਫੋਰਨੀਆ ਨੂੰ ਬਾਹਰ ਨਹੀਂ ਜਾਂਦੇ, ਉਹ ਤਾਂ ਮੰਨ ਲਏਗਾ। ਪਰ ਜਿਹੜੀ ਚੀਜ਼ ਜਿਹੜਾ ਇੰਟਰ ਸਟੇਟ ਕਾਮਰਸ ਹੈਗਾ ਆ ਉਹਦੇ ਉੱਤੇ ਇਫੈਕਟ ਕਰ ਰਿਹਾ ਹੈਗਾ ਆ, ਕਿਉਂਕਿ ਲੋਕੀ ਬਾਹਰਲੇ ਜਿਹੜੇ ਟਰੱਕ ਆ ਉਹ ਇੱਥੇ ਨਹੀਂ ਆ ਸਕਦੇ। ਇੱਥੋਂ ਦੇ ਜਿਹੜੇ ਲੋਕੀ ਆ, ਜੇ ਇੱਥੋਂ ਦੇ ਨੂੰ ਹਾਇਰ ਕਰਦੇ ਆ ਤੇ ਤੁਹਾਨੂੰ ਇੱਥੋਂ ਦੇ ਰੂਲ ਫੋਲੋ ਕਰਨੇ 'ਚ ਪੈਂਦੇ ਆ, ਚਾਹੇ ਹੋਰ ਕਿਸੇ ਸਟੇਟ 'ਚ ਵੀ ਰਹਿਣੇ ਆ। ਸੋ ਬਹੁਤ ਜ਼ਿਆਦਾ ਕੰਪਲੀਕੇਸ਼ਨ ਜਿਹੜੀ ਹੈਗੀ ਆ ਇਹ ਜਿਹੜੀ ਸਟੇਟ ਰੂਲਸ ਤੇ ਫੈਡਰਲ ਰੂਲਸ ਦੇ ਵਿੱਚ। ਇਸੇ ਕਰਕੇ ਜਿਹੜੀਆਂ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਮੂਵ ਆਊਟ ਕਰਦੀਆਂ ਹੈਗੀਆਂ ਟੂ ਅਨਦਰ ਸਟੇਟਸ, ਥਿੰਕਿੰਗ ਕਿ ਆਪਾਂ ਕੈਲੀਫੋਰਨੀਆ ਦੇ ਲਾਅ ਨਹੀਂ ਫੋਲੋ ਕਰਾਂਗੇ। ਪਰ ਜੇ ਤੁਸੀਂ ਕੈਲੀਫੋਰਨੀਆ 'ਚ ਬਿਜ਼ਨਸ ਕਰਦੇ ਆ ਜਾਂ ਕੈਲੀਫੋਰਨੀਆ ਦਾ EMPLOYEE ਜਾਂ ਓਨਰ ਆਪਰੇਟਰ ਹਾਇਰ ਕਰਨੇ ਆ, then you have to follow the California law। ਬਟ ਇਹ ਚੀਜ਼ ਮੈਂ ਜ਼ਰੂਰ ਅੱਜ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਇਦਾਂ ਦੇ ਰੂਲ ਹੈਗੇ, ਇੰਟਰ ਕਾਮਰਸ ਰੂਲ ਹੈਗੇ, ਜਿਹੜੇ ਕਿ ਇੰਟਰ ਸਟੇਟ ਕਾਮਰਸ ਹੈਗਾ, ਉਹਦੇ ਤੇ ਜਿਹੜੇ ਰੂਲ ਆ ਖਾਸ ਕਰਕੇ ਟਰੱਕਿੰਗ ਦੇ ਉੱਤੇ ਆ, ਉਹ ਯੂਨੀਫਾਈਡ ਹੋਣੇ ਚਾਹੀਦੇ ਆ ਥਰੂ ਆਊਟ ਦਾ ਕੰਟਰੀ, ਨਾਟ ਸਟੇਟ ਬਾਈ ਸਟੇਟ।
ਪਰ ਇਹ ਮੁਸ਼ਕਲ ਕੱਲਾ ਆਉਂਦਾ ਹੈ ਇਹ ਬਿਲਕੁਲ ਰਾਜਕਨਵੀਰ ਸਿੰਘ ਜੀ ਕਾਲ ਲੈਂਦੇ, ਕੱਲਾ ਇਹ ਟਰੱਕਿੰਗ ਨਹੀਂ, ਲੋਕੋਮੋਟਿਵਸ ਨੂੰ ਵੀ ਜਿਹੜੀਆਂ ਟ੍ਰੇਨ ਸੀਗੀਆਂ ਉਹ ਇਹ ਕਹਿੰਦੇ ਸੀ ਵੀ ਕੈਲੀਫੋਰਨੀਆ ਦੇ ਵਿੱਚ 2030 ਤੋਂ ਬਾਅਦ ਜਿਹੜੀਆਂ ਰੇਲਸ ਹੈਗੀਆਂ 23 ਸਾਲ ਤੋਂ ਪੁਰਾਣੀਆਂ ਨਵੀਆਂ ਨਹੀਂ, ਨਵੀਆਂ ਜਿਹੜੀਆਂ 23 ਸਾਲ ਤੋਂ ਸਿਰਫ ਉਹੀ ਚੱਲਣਗੀਆਂ ਜਾਂ ਜਿਨ੍ਹਾਂ ਦੀ ਜ਼ੀਰੋ ਐਮਿਸ਼ਨ ਆ, ਪੁਰਾਣੀਆਂ ਨਹੀਂ ਚੱਲਣਗੀਆਂ। ਸੋ ਹੁਣ ਉਹਦੇ ਤੇ ਕਿੰਨਾ ਖਰਚਾ ਆਣਾ, ਤੇ ਉਹ ਰੇਲ ਰੋਡ ਵਾਲੇ ਜਿਹੜੇ ਆ ਉਹ ਕਹਿੰਦੇ ਵੀ ਇੰਜਨ ਬਦਲਿਆ ਕਰਨਗੇ ਨਾ ਓਰੇਗਨ ਤੇ ਬਾਰਡਰ ਦੇ ਉੱਤੇ ਆ ਕੇ, ਇੱਥੇ ਵੱਖਰਾ ਰੱਖਿਆ ਕਰਨਾ ਤੇ ਅੱਗੇ ਜਿਹੜਾ ਉਹ ਰੱਖਣੇ ਵੀ 4-4 5-5 ਪੈਣੇ ਆ। ਸੋ ਇਹ ਚੀਜ਼ ਹੋਣੀ ਤਾਂ ਨਹੀਂ, ਪਰ ਦੇਖੋ ਅਮਰੀਕਾ ਦਾ ਇੱਕ ਹੋਰ ਸਿਧਾਂਤ ਵੀ ਆ ਨਾ ਵੀ ਸਟੇਟ ਦੀ ਕੋਲ ਜਿਹੜੀਆਂ ਵਾਧੂ ਪਾਵਰਾਂ ਆ ਉਹ ਉਹਨਾਂ ਨੂੰ ਉਹ ਦਿੰਦੀਆਂ ਆ। ਸੋ ਉਹਦੇ ਤਹਿਤ ਸਟੇਟ ਚੈੱਕ ਕਰਦੀ ਰਹਿੰਦੀ ਆ, ਜਾਂ ਕਹਿ ਲਓ ਵੀ ਇਹ ਦੇਖਦੇ ਰਹਿੰਦੇ ਵੀ ਕਿੱਥੇ ਤੱਕ ਅਸੀਂ ਪੁਸ਼ ਕਰ ਸਕਦੇ ਆ। ਪੁਸ਼ ਬੈਕ ਇਧਰੋਂ ਵੀ ਆਉਂਦਾ, ਪੁਸ਼ ਬੈਕ ਉਧਰੋਂ ਵੀ ਆਉਂਦਾ ਆ। ਹੁਣ ਫੈਡਰਲ ਮਿਨੀਮਮ ਵੇਜ ਦੀ ਦੇਖ ਲਓ ਹਰਜੋਤ ਜੀ, ਰਮਨ ਜੀ, ਵੀ ਹਾਸੇ ਵਾਲੀ ਗੱਲ ਆ, $7.25 ਆ ਫੈਡਰਲ ਮਿਨੀਮਮ ਵੇਜ। ਅੱਜ ਦੇ ਜ਼ਮਾਨੇ 'ਚ ਕਿਹੜਾ ਸਸਤੇ ਤੋਂ ਸਸਤੇ ਦੇ ਥਾਂ ਦੇ ਉੱਤੇ ਜਾ ਕੇ ਵੀ ਤੁਸੀਂ $7.25 ਦੇ ਨਾਲ ਗੁਜ਼ਾਰਾ ਕਰ ਸਕਦੇ ਆ। ਸੋ ਸਟੇਟਾਂ ਨੇ, ਕਾਉਂਟੀਜ਼ ਨੇ, ਸਿਟੀਜ਼ ਨੇ ਆਪਣੇ ਪੱਧਰ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ। ਸੋ ਇਹ ਜਿਹੜਾ ਫੈਡਰਲਿਜ਼ਮ ਦਾ ਜਿਹੜਾ ਢਾਂਚਾ ਹੈ, ਨਾਲ ਦੇ ਨਾਲ ਇਸ ਦਾ ਰੌਲਾ ਜਿਹੜਾ ਉਹ ਪੈਂਦਾ ਰਹਿਣਾ ਆ। ਸੈਂਟਰਲਾਈਜ਼ਡ ਪਾਵਰ ਫੈਡਰਲ ਕੋਲ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ। ਮੋਦੀ ਇਸੇ ਚੀਜ਼ ਤੇ ਲੱਗਾ ਆ ਉੱਥੇ, ਤੇ ਇੱਥੇ ਅਜੇ ਨਹੀਂ ਹੈਗੀ। ਸੋ ਆਈ ਥਿੰਕ ਇਟਸ ਅ ਗੁੱਡ ਥਿੰਗ। ਪਰ ਇਹ ਆ ਵੀ ਕਿਤੇ ਨਾ ਕਿਤੇ ਬਿਟਵੀਨ ਦਾ ਲਾਈਨਸ, ਇਨ ਬਿਟਵੀਨ ਮਿਡਲ ਗਰਾਊਂਡ ਜਿਹੜੀ ਆ ਉਹ ਹੋਣੀ ਵੀ ਜ਼ਰੂਰੀ ਆ। ਪਰ ਰਾਜਕਰਨ ਇਹਦੇ ਵਿੱਚ ਮੇਰਾ ਸਿਰਫ ਕੁਐਸਚਨ ਇਥੋਂ ਤੱਕ ਹੈ, ਬਿਲਕੁਲ ਸਹੀ ਗੱਲ ਆ, ਸਟੇਟਸ ਦੀ ਆਪਣੀ ਖੁਦਮੁਖਤਿਆਰੀ ਜਿਹੜੀ ਆ ਉਹ ਚਾਹੀਦੀ ਆ ਆਪਣੇ ਆਪ ਉਹਨਾਂ ਨੇ। ਪਰ ਇਹ ਵੀ ਨਹੀਂ ਚਾਹੀਦਾ ਸਟੇਟਸ ਦੇ ਵਿੱਚ, ਇਹ ਵੀ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਇੰਟਰਸਟੇਟ ਕਾਮਰਸ ਹੈਗਾ, ਜਿਹੜਾ ਸਟੇਟ ਟੂ ਸਟੇਟ ਇੱਕ ਟਰੱਕ ਚੱਲ ਰਿਹਾ ਹੈਗਾ, ਜਿਹੜਾ ਕਿ ਇੱਕ ਚੱਕਰ ਦੇ ਵਿੱਚ 10-10, 15-15, 20-20 ਸਟੇਟਸ ਦੇ ਵਿੱਚੋਂ ਲੰਘਦਾ ਹੈਗਾ, ਉਹਨੂੰ ਹਰ ਸਟੇਟ ਦਾ ਡਿਫਰੈਂਟ ਕਾਨੂੰਨ ਦਾ ਪਾਲਣ ਕਰਨਾ ਪਵੇ। ਇਹ ਵੀ ਤੇ ਗਲਤ ਗੱਲ ਹੈ ਨਾ। ਨਹੀਂ ਬਿਲਕੁਲ, ਮੈਂ ਉਹੀ ਤਾਂ ਕਹਿੰਦਾ ਵੀ ਮਿਡਲ ਗਰਾਊਂਡ ਇਸ ਚੀਜ਼ ਦੇ ਵਿੱਚ ਜ਼ਰੂਰ ਡੈਫੀਨਿਟਲੀ ਜਿਹੜੀ ਚਾਹੀਦੀ ਹੈ। ਇਦਾਂ ਸਰਦਾ ਨਹੀਂ ਆ। ਹੁਣ ਨਿਊ ਜਰਸੀ ਆ ਜਾਂਦਾ, ਨਿਊ ਜਰਸੀ ਦੇ ਇੰਸ਼ੋਰੈਂਸ ਲਾ ਦੇ ਨਾਲ ਸਾਰੇ ਪਾਸੇ ਹੀ ਉਹਦਾ ਵੀ ਰੌਲਾ ਪੈਣਾ ਸਹੀ ਥੋੜੀ ਹੈ। ਬਿਲਕੁਲ। ਮਨਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਹਾਂਜੀ ਭਾਜੀ, ਮੈਂ ਜਿੱਦਾਂ ਭਾਜੀ ਹੁਣਾਂ ਨੂੰ ਪੁੱਛਣਾ ਸੀਗਾ, ਲੌਗ ਬੁੱਕ ਬਾਰੇ ਕੋਈ ਗੱਲ ਕਰਨੀ ਸੀਗੀ। ਤੇ ਭਾਜੀ ਅਸੀਂ ਜਿੱਦਾਂ ਲੌਗ ਬੁੱਕ ਲਵਾਈ ਸੀਗੀ ਜੀ, ਲਵਾਈ ਹੋਈ ਕੀਪ ਟਰੈਕਿੰਗ ਦੀ, ਜਿਹੜੀ ਹੁਣ ਫਾਰਮਲੀ ਕੀਪ ਸੀਗੀ, ਹੁਣ ਮੋਟਿਵ ਟਰੈਕਿੰਗ ਵਾ। ਤੇ ਸਾਡੇ ਜਿੱਦਾਂ ਭਾਜੀ 2-3 ਟਰੱਕ ਜਿੱਦਾਂ ਨਾ ਟੋਟਲ ਹੋ ਗਏ ਨਾ, 2 ਟਰੱਕ ਟੋਟਲ ਹੋ ਗਏ ਜਿੱਦਾਂ ਅੱਗ ਲੱਗ ਗਈ ਰੋਡ ਤੇ ਉਹਨਾਂ ਨੂੰ। ਤੇ ਮੈਂ ਉਹਨਾਂ ਨੂੰ ਫੋਨ ਕਰਕੇ ਕੀਪ ਟਰੈਕਿੰਗ ਵਾਲਿਆਂ ਨੂੰ ਕਿਹਾ ਵੀ ਮੈਂ ਕਿਹਾ ਮੇਰੇ 2 ਟਰੱਕ ਤੁਸੀਂ ਲੌਗ ਬੁੱਕ ਤੋਂ ਲਾ ਦਿਓ, ਵੀ ਹੁਣ ਟੋਟਲ ਹੋ ਗਏ ਆ $100 ਮਹੀਨੇ ਦਾ ਅਸੀਂ ਪੇ ਕਰ ਰਹੇ ਹਾਂ ਇੱਕ ਟਰੱਕ ਦਾ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸਾਡੇ 2 ਟਰੱਕ ਇਹ ਲਾ ਦਿਓ। ਉਹ ਕਹਿੰਦੇ ਅਸੀਂ ਟਰੱਕ ਸਾਡੇ ਲਾ ਨਹੀਂ ਸਕਦੇ, ਤੁਸੀਂ ਅੰਡਰ ਕਾਂਟਰੈਕਟ ਆ। ਮੈਂ ਕਿਹਾ ਜੀ ਅਸੀਂ ਤਾਂ ਤੁਹਾਨੂੰ ਕਾਂਟਰੈਕਟ ਕੀਤਾ ਹੀ ਨਹੀਂ, ਕੋਈ ਕਦੇ ਵੀ ਨਹੀਂ ਕੀਤਾ, ਤੇ ਤੁਸੀਂ ਕਿੱਦਾਂ ਕਹਿੰਦੇ? ਕਹਿੰਦਾ ਨਹੀਂ, ਇਹ ਕਹਿੰਦਾ ਐਵਰੀ ਈਅਰ ਆਪਣੇ ਆਪ ਆਟੋ ਜਿੱਦਾਂ ਰਿਨਿਊ ਹੋ ਜਾਂਦਾ, ਤੇ ਇਹ ਨਹੀਂ ਲਾ ਸਕਦੇ ਸਾਡੇ ਹਜੇ ਤਾਂ। ਮੰਨ ਲਓ ਮੈਂ ਅਕਤੂਬਰ ਤੋਂ ਉਹਨਾਂ ਨੂੰ ਕਾਲਾਂ ਕਰਨ ਲੱਗਾ ਨਾ ਵੀ ਲਾ ਦਿਓ। ਜਦੋਂ ਜਨਵਰੀ ਚੜ੍ਹ ਗਿਆ ਉਹ ਕਹਿੰਦੇ ਜੀ ਅਸੀਂ ਨਹੀਂ ਅਸੀਂ ਲਾ ਹੀ ਨਹੀਂ ਸਕਦੇ, ਤੁਸੀਂ ਜਿੰਨਾ ਰੈਸਟ ਆਫ ਰਹਿੰਦਾ ਜਿਹੜਾ ਉਹਦਾ ਪੇ ਕਰ ਦਿਓ ਤੇ ਦੈਟਸ ਇਟ। ਤੇ ਮੈਂ ਕਿਹਾ ਵੀ ਜਦ ਹੁਣ ਸਾਡੀ ਸਰਵਿਸ ਜਾਂ ਟਰੱਕ ਹੀ ਹੈ ਨਹੀਂ, ਜੇ ਚੀਜ਼ ਲਾਈਵ ਹੈ ਹੀ ਨਹੀਂ, ਟੋਟਲ ਹੋ ਗਏ ਦੈਟਸ ਇਟ, ਟਰੱਕ ਹੈ ਹੀ ਨਹੀਂ, ਰੋਡ ਤੇ ਹੈ ਨਹੀਂ, ਵੀ ਅਸੀਂ ਉਹਦੇ ਪੈਸੇ ਕਾਹਦੇ ਪੇ ਕਰੀਏ? ਨਹੀਂ ਜੀ, ਕਹਿੰਦੇ ਸਾਡਾ ਕਾਂਟਰੈਕਟ ਵਾ ਵੀ ਤੁਹਾਨੂੰ ਜੇ ਕੁਛ ਵੀ ਹੋ ਜਾਵੇ ਡਜ਼ਨਟ ਮੈਟਰ, ਤੁਹਾਨੂੰ ਸਾਡੇ ਜਿਹੜਾ ਰੈਸਟ ਆਫ ਕਾਂਟਰੈਕਟ ਉਹਦੇ ਪੈਸੇ ਪੇ ਕਰਨੇ ਪੈਣੇ ਆ, ਤੇ ਅਸੀਂ ਕਰਾਂਗੇ। ਮੈਂ ਕਿਹਾ ਹੋਰ ਕੋਈ ਰਾਹ ਵੀ ਮੈਂ ਕੁਛ ਕਰ ਲਵਾਂ? ਕਹਿੰਦੇ ਵੀ ਜੇ ਤੂੰ ਪੈਸੇ ਨਹੀਂ ਦਊਂਗਾ ਤਾਂ ਅਸੀਂ ਕਲੈਕਸ਼ਨ ਨੂੰ ਪਾਵਾਂਗੇ, ਤੇ ਨਹੀਂ ਤਾਂ ਕਹਿੰਦੇ ਜਿਹੜੇ ਕਹਿੰਦੇ ਕਿ ਥ੍ਰੈਟ ਦਿੱਤਾ ਵੀ ਕਹਿੰਦਾ ਕਲੈਕਸ਼ਨ ਨੂੰ ਪਾਵਾਂਗੇ। ਬੜਾ ਔਖਾ ਬੋਲਿਆ। ਕਹਿੰਦਾ ਜੋ ਜੀ ਹੁੰਦਾ ਕਹਿੰਦੇ ਕਰ ਲਓ, ਈਵਨ ਕਹਿੰਦਾ ਕਾਲ ਦਾ ਟਰੰਪ, ਕਹਿੰਦਾ ਇਹ ਲਾਓ, ਕਹਿੰਦਾ ਇਹ ਜਿਹੜੀ ਚੀਜ਼ ਏਦਾਂ ਹੀ ਰਹਿਣੀ ਹੈ ਨਾ। ਇਹ ਤਾਂ ਇੰਡੀਆ ਤੋਂ ਤਾਂ ਨਹੀਂ ਰਨ ਹੁੰਦੀ ਕਿ ਇੱਥੋਂ ਰਨ ਹੁੰਦੀ ਆ? ਇਹ ਕੀਪ ਟਰੈਕਿੰਗ ਮੋਟਿਵ ਹੁਣ ਮੋਟਿਵ ਆ ਜਿੱਦਾਂ ਮੈਂ ਆਪਣੇ ਸਾਰੇ ਨਹੀਂ ਦੇਖੋ ਇਹ ਤਾਂ ਜਦੋਂ ਅਦਾਲਤ 'ਚ ਜਾਊਂਗੇ ਤਾਂ ਅਦਾਲਤ ਨੇ ਫੈਸਲਾ ਕਰਨਾ ਆ। ਇਹ ਟਰੰਪ ਨੂੰ ਕਾਲ ਕਰ ਲਓ ਭਾਵੇਂ ਬਾਦਲ ਨੂੰ ਕਰ ਲਓ। ਨਹੀਂ ਉਹ ਕਹਿੰਦਾ ਨਾ, ਕਹਿੰਦਾ ਚਾਹੇ ਤੁਸੀਂ ਜੋ ਮਰਜ਼ੀ, ਕਹਿੰਦਾ ਨਹੀਂ ਦੇਖੋ ਤੜੀ ਤਾਂ ਉਹਨੇ ਮਾਰਨੀ ਆ। ਹੁਣ ਇਹ ਦੇਖੋ ਫੈਸਲਾ ਹੁਣ ਤੁਹਾਨੂੰ ਇਹ ਲੈਣਾ ਪੈਣਾ। ਬਾਲ ਇਜ਼ ਇਨ ਯੂਰ ਕੋਰਟ ਵੀ ਤੁਸੀਂ ਅੱਗੇ ਕਿੱਦਾਂ ਪ੍ਰੋਸੀਡ ਕਰਨਾ। ਉਹਨੇ ਤੁਹਾਡੇ ਤੇ ਜਿਹੜਾ ਉਹ ਬਹਾਨਾ ਲਾ ਕੇ ਕਹਿਣਾ ਹੀ ਕਹਿਣਾ ਵੀ ਤੁਸੀਂ ਪੈਸੇ ਦਿਓ, ਪਰ ਇਹਦੀ ਲੀਗੈਲਿਟੀ ਚੈੱਕ ਹੋਣੀ ਆ, ਉਹ ਅਦਾਲਤ ਹੀ ਚੈੱਕ ਕਰ ਸਕਦੀ ਆ। ਉਹ ਕੋਰਟ ਹੀ ਫੈਸਲਾ ਕਰੂਗੀ ਵੀ ਹਾਂ ਤੁਹਾਨੂੰ ਲੋੜ ਆ ਦੇਣ ਦੀ ਜਾਂ ਨਹੀਂ ਦੇਣ ਦੀ। ਹੁਣ ਜੇ ਕੋਈ ਬੰਦਾ ਹੁਣ ਮੰਨ ਲਓ ਰਮਨ ਜੀ ਵੀ ਟਰੈਕਿੰਗ ਚੋਂ ਬਾਹਰ ਚੱਲ ਜਾਵੇ, ਤੇ ਜੇ ਉਹਨਾਂ ਨੇ ਲਿਆ ਦੇ ਤਾਂ ਮਤਲਬ ਹੁਣ ਉਹ ਕਾਂਟਰੈਕਟ ਤੱਕ ਉਹਨੂੰ ਪੈਸੇ ਦੇਣੇ ਹੀ ਪੈਣੇ ਆ। ਰਾਸ਼ਟਰੀ ਕਾਂਟਰੈਕਟ ਇੱਕ ਐਸੀ ਚੀਜ਼ ਹੈ ਜਿਹੜੀ ਤੁਸੀਂ ਡਿਨਾਈ ਨਹੀਂ ਕਰ ਸਕਦੇ। ਉਹਨੂੰ ਜੇ ਤੁਸੀਂ ਕੀਤਾ ਹੈਗਾ, ਡੈਫੀਨਿਟਲੀ ਭਾਜੀ ਵੀ ਕਦੇ ਕਾਂਟਰੈਕਟ ਨਹੀਂ ਕੀਤਾ, ਪਰ ਮੋਸਟਲੀ ਜਿਹੜੀਆਂ ਇਹ ਕੰਪਨੀਆਂ ਹੈਗੀਆਂ ਜੋ ਤੁਹਾਡੇ ਕੋਲ ਤੁਹਾਨੂੰ ਦਿੰਦੀਆਂ ਹੈਗੀਆਂ,
ਇਹ 24 to 36 ਮੰਥ ਦਾ ਜਿਹੜਾ ਕੰਟਰੈਕਟ ਕਰਦੀਆਂ ਹੈਗੀਆਂ, ਉਸ ਤੋਂ ਬਿਨਾਂ ਡਿਵਾਈਸ ਨਹੀਂ ਮਿਲਦਾ ਹੈਗਾ। ਤੇ ਦੂਸਰੀ ਚੀਜ਼ ਹੈਗੀ ਆ ਕਿ ਤੁਸੀਂ ਇੱਕ ਤੁਹਾਡੇ ਕੋਲ ਚੋਇਸ ਹੋਰ ਹੈਗੀ ਆ ਕਿ ਤੁਸੀਂ ਆਪਣੇ ਜਿਹੜੀ ਇੰਸ਼ੋਰੈਂਸ ਹੈਗੀ ਆ, ਇੰਸ਼ੋਰੈਂਸ ਕਲੇਮ ਦੇ ਵਿੱਚ ਤੁਸੀਂ ਇਹ ਚੀਜ਼ ਐਡ ਕਰ ਸਕਦੇ ਆ। ਇੰਸ਼ੋਰੈਂਸ ਜਿਹੜਾ ਇਹਦਾ ਕਲੇਮ ਦੇ ਵਿੱਚ ਐਡ ਕਰਕੇ ਉਹ ਪੇ ਕਰ ਸਕਦੀ ਆ। ਦੂਸਰਾ ਤਰੀਕਾ ਜਿਹੜਾ ਉਹ ਇਹ ਹੈਗਾ ਕਿ ਤੁਸੀਂ ਮੈਨੂੰ ਆਫਟਰ ਆਫ ਏਅਰ ਜਿਹੜੀ ਆ ਉਹ ਆਪਣਾ ਰਾਜਕਿਰਨ ਹੋਣਾ ਕੋਲ ਨੰਬਰ ਲੈ ਕੇ ਜਾਂ ਮੈਨੂੰ ਟੈਕਸਟ ਕਰ ਦਿਓ 5597018000 ਦੇ ਉੱਤੇ, ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੀ ਹੈਲਪ ਕਰ ਸਕਾਂ। ਟਰਾਈ ਕਰੂੰਗਾ ਕਿ ਉਹਨਾਂ ਨੂੰ ਜੇ ਆਪਾਂ ਡਾਇਰੈਕਟਲੀ ਈਮੇਲ ਕਰਕੇ ਆਪਾਂ ਕੋਈ ਗੱਲ ਕਰ ਸਕਦੇ ਹੈਗੇ, ਤੇ ਆਲ ਟਰਾਈ ਟੂ ਸੀ ਕਿ ਇਫ ਆਈ ਕੈਨ ਹੈਲਪ ਜੀ। ਨਹੀਂ ਜਿੱਦਾਂ ਕੰਟਰੈਕਟ ਦਾ ਭਾਜੀ ਤਾਂ ਮੰਨ ਲਾ ਮੰਨੀਏ ਅਸੀਂ ਜਿਹੜੀਆਂ ਡਿਵਾਈਸਾਂ ਲਈਆਂ ਆਪ ਫਰੰਟ ਪੇ ਕੀਤੀਆਂ, ਕਿਉਂਕਿ ਅਸੀਂ ਕੰਟਰੈਕਟ ਲਾਈਕ ਨਹੀਂ ਕਰਦੇ ਕਰਨਾ ਕਿੱਦਾਂ ਜਿੱਦਾਂ ਆਤਵਾ ਵੀ ਆਪਣੀ ਚੀਜ਼ ਹੀ ਬਾਏ ਕਰ ਲਓ, ਉਹਨਾਂ ਕੋਲ ਬਾਏ ਕੀਤੀਆਂ, ਬਾਅਦ ਚ ਇਕੱਲਾ ਸੌਫਟਵੇਅਰ ਖਰੀਦਿਆ ਨਾ ਜੋ ਵੀ ਜਿਹੜਾ ਸੌਫਟਵੇਅਰ ਚੱਲਦਾ ਉਹਦੇ ਪੈਸੇ ਪੇ ਕਰੀ ਜਾਂਦੇ ਫਾਈਨ ਨਾ। ਤੇ ਉਹ ਮਰ ਜਾਣ ਕਿ ਇੰਨੇ ਬੰਦਿਆਂ ਨਾਲ ਗੱਲ ਕਰ ਲਈ, ਮੈਂ ਕਿਹਾ ਵੀ ਆਪਣੇ ਕਿਸੇ ਸੀਓ ਸੂਆ ਨਾਲ ਕਿਸੇ ਨਾਲ ਗੱਲ ਕਰਾ ਦਿਓ ਵੀ ਜੇ ਮੈਂ ਕਿਹਾ ਬੰਦਾ ਇਹ ਮਾਰ ਜਾਵੇ ਪੈਸੇ ਕਿੱਥੋਂ ਦੇਣੇ ਸਾਨੂੰ, ਹਨਾ। ਟਰੱਕ ਹੈ ਨਹੀਂ, ਲਾਈਵ ਹੈ ਨਹੀਂ, ਤੇ ਨਾ ਅਸੀਂ ਚਾਹੁੰਦੇ ਕਿ ਅਸੀਂ ਆਪਣਾ ਅਕਾਊਂਟ ਬੰਦ ਕਰ ਰਹੇ ਹਾਂ। ਤੇ ਤੁਸੀਂ ਏਦਾਂ ਕਰ ਲਿਓ, ਇੱਕ ਤਾਂ ਭਾਜੀ ਰਮਨ ਭਾਈ ਨਾਲ ਬਾਅਦ ਚ ਕਰ ਲਿਓ ਗੱਲ, ਵਕੀਲ ਦੇ ਨਾਲ ਪਹਿਲਾਂ ਗੱਲ ਕਰ ਲਿਓ ਇਹਨਾਂ ਦੇ ਨਾਲ ਵੀ। ਤੇ ਬਾਕੀ ਆਈ ਥਿੰਕ ਰਮਨ ਜੀ ਜਿਹੜੇ ਏਦਾਂ ਦੇ ਕੰਟਰੈਕਟਸ ਵੀ ਕਈ ਹੁੰਦੇ ਆ ਨਾ ਵੀ ਜਿਹੜੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਤਾੜਦੇ ਆ, ਕੋਰਟਾਂ ਉਹਨਾਂ ਦਾ ਵੀ ਬਹੁਤ ਕਈ ਵਾਰੀ ਕਰਦੀਆਂ। ਸੋ ਆਈ ਥਿੰਕ ਜੇ ਗੱਲਬਾਤ ਨਾਲ ਨਹੀਂ ਮਾਮਲਾ ਸੁਲਝਦਾ ਫਿਰ ਆਈ ਥਿੰਕ ਦੈਟਸ ਨੈਕਸਟ ਸਟੈਪ। ਇਹ ਤਾਂ ਹੁਣ ਤੁਹਾਨੂੰ ਇਦਾਂ ਹੀ ਫਿਰ ਉਸ ਤੋਂ ਬਾਅਦ ਕਰਨਾ। ਯਾਨੀ ਕਿ ਬਾਕੀ ਰੀਜ਼ਨ ਭਾਜੀ ਮੇਰਾ ਇਹ, ਮੈਂ ਕਿਹਾ ਜਦੋਂ ਆਪਣੇ ਸਾਰੇ ਜਿੱਦਾਂ ਆਪਣੀ ਸਾਰੀ ਕਮਿਊਨਿਟੀ ਮੋਸਟਲੀ ਇਹਨਾਂ ਦੀ ਲੌਗ ਬੁੱਕਾਂ ਵਰਤਦੀਆਂ ਆ, ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਆਪਣਾ ਤੁਸੀਂ ਸਾਰੇ ਭਾਈ ਦੇਖ ਸਕਦੇ ਆ ਕਿ ਇੱਦਾਂ ਦੀ ਗੱਲਬਾਤ ਹੈਗੀ ਆ, ਕੋਈ ਤੁਹਾਨੂੰ ਪਹਿਲੇ ਸੌਟ ਆਊਟ ਕਰ ਸਕਦੇ। ਹੁਣ ਮੰਨ ਲਓ ਅਸੀਂ ਜ਼ਿਆਦਾ ਬੈਂਕ ਰਾਪਸੀ ਬਣ ਨੂੰ ਰਾਈਟ, ਤਾਂ ਟਰੱਕਿੰਗ ਤਾਂ ਉੱਦਾਂ ਨਹੀਂ ਚੱਲ ਰਹੀ, ਬੰਦਾ ਕਹਿੰਦਾ ਵੀ ਮੈਂ ਆਪਣੇ ਖਾਤੇ ਘਟਾਵਾਂ, ਟਰੱਕ ਜਿਹੜੇ ਖੜੇ ਆ ਉਹਨਾਂ ਨੂੰ ਜਿੱਦਾਂ ਲੌਗ ਆਪਾਂ ਖਾਤੇ ਨਾ ਪੇ ਕਰੀਏ ਉਹਨਾਂ ਦੇ। ਤੇ ਮੈਂ ਕਿਹਾ ਵੀ ਤੁਸੀਂ ਤਾਂ ਪੁੱਠਾ ਕਰ ਰਹੇ ਸਾਨੂੰ, ਹਨਾ ਵੀ ਜਦ ਕੰਮੇ ਹੈ ਨਹੀਂ। ਨਹੀਂ ਬਿਲਕੁਲ ਨਹੀਂ। ਦੇਖੋ ਪ੍ਰੈਡੇਟਰੀ ਕੰਟਰੈਕਟਸ ਹੁੰਦੇ ਨੇ, ਇਹ ਹੋ ਸਕਦਾ ਵੀ ਇਹ ਉਸ ਕੈਟਾਗਰੀ ਦੇ ਵਿੱਚ ਆ ਸਕਦਾ ਹੋਵੇ, ਆਈ ਡੋਂਟ ਨੋ। ਇਹ ਤਾਂ ਜਿਹੜੀ ਅਦਾਲਤ ਆ ਉਹੀ ਇਵੈਂਚੁਅਲੀ ਇਸ ਦੇ ਉੱਤੇ ਫੈਸਲਾ ਜਿਹੜੀ ਉਹ ਕਰ ਸਕਦੀ ਹੈ। ਤੁਹਾਨੂੰ ਜ਼ਰੂਰ ਡੈਫੀਨੇਟਲੀ ਇਸ ਦੇ ਵਿੱਚ ਅੱਗੇ ਰਾਹ ਲੈਣਾ ਚਾਹੀਦਾ। ਤੇ ਬਾਕੀ ਪ੍ਰੋਗਰਾਮ ਦੇ ਬਾਅਦ ਚ ਰਮਨ ਹੋਣਾ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰ ਲਿਓ ਜੀ। ਥੈਂਕ ਯੂ ਮਨਦੀਪ ਭਾਜੀ। ਸਰੋਤੇ ਨਾਲ ਇਦਾਂ ਵਾਪਰੀ ਹੋਵੇ ਜਾਂ ਉਹ ਵੀ ਜ਼ਰੂਰ ਸਾਨੂੰ ਦੱਸ ਦੇਣ। ਪਰ ਰਮਨ ਜੀ ਇੰਸ਼ੋਰੈਂਸ ਵਾਲੇ ਕੇਸ ਬੇਸ ਤੇ ਇਹਨਾਂ ਨੂੰ ਕਲੇਮ ਦੇ ਸਕਦੇ ਆ? ਆਈ ਡੋਂਟ ਥਿੰਕ ਸੋ। ਕੋਸ਼ਿਸ਼ ਆ ਹਰਜੋਤ ਭਾਜੀ, ਇਟਸ ਨਾਟ ਲਾਈਕ ਕਿ ਸੈਡ ਐਂਡ ਡਨ ਹੈਗਾ, ਬਟ ਕਈ ਵਾਰੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਜਿਹੜਾ ਇਕਵਿਪਮੈਂਟ ਵਿੱਚ ਲੱਗਾ ਹੈਗਾ ਉਹਦਾ ਕਲੇਮ ਪੇ ਕਰ ਦਿੰਦੀ ਹੈ। ਪਰ ਇਕਵਿਪਮੈਂਟ ਤਾਂ ਇਹਨਾਂ ਦੇ ਕੋਲ ਹੀ ਆ ਨਾ, ਉਹ ਤਾਂ ਜੇ ਚੋਰੀ ਹੋਵੇ ਤਾਂ ਹੋ ਸਕਦਾ ਜਾਂ ਹੋਰ ਸੜ ਗਿਆ ਨਾ, ਡੈਮੇਜ ਵੀ ਹੋ ਸਕਦਾ ਕਿਉਂਕਿ ਟਰੱਕ ਟੋਟਲ ਹੋ ਗਿਆ। ਜੀ ਚਲੋ, ਸੋ ਕਈ ਚੀਜ਼ਾਂ ਨੇ, ਕਈ ਕੁਛ ਜਿਹੜੀਆਂ ਹਰ ਵਾਰੀ ਕੋਈ ਨਾ ਕੁਛ ਨਵੀਂ ਚੀਜ਼ ਜਿਹੜੀ ਉਹ ਬਣ ਜਾਂਦੀ ਹੈ, ਸੋ ਦੇਖਣਾ ਪੈਂਦਾ ਹੈ ਕਿੱਥੇ ਤੱਕ ਜਾਂਦੀ ਗੱਲ। ਹਾਂਜੀ ਮੱਖਣ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਤਿੰਨੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੇ ਟਰੱਕ ਨੂੰ ਅੱਗ ਲੱਗੀ ਸੀ ਪਿਛਲੇ ਸਾਲ, ਤੇ ਲੋਡ ਭਰਿਆ ਹੋਇਆ ਤਾਂ ਟਰੇਲਾ ਬਚ ਗਿਆ ਤਾਂ ਨਿਊ ਜਰਸੀ ਵਾਲਿਆਂ ਨੇ, ਟੋਇੰਗ ਵਾਲਿਆਂ ਨੇ $47,000 ਦਾ ਬਿੱਲ ਬਣਾਇਆ, ਤੇ ਜਿਹੜੀ ਮੇਰੀ ਕੰਪਨੀ ਦੀ ਇੰਸ਼ੋਰੈਂਸ ਸੀ ਉਹ ਦੇ ਕੇ ਗਈ $20,000 ਹੱਥ ਖੜੇ ਕਰ ਗਈ। ਮੇਰੀ ਜਿਹੜੀ ਫਿਜ਼ੀਕਲ ਡੈਮੇਜ ਸੀ ਉਹ ਹੈਗਾ ਤਾਂ $10,000, 10 ਉਹਨਾਂ ਨੇ ਦੇ ਦਿੱਤਾ। 17,000 ਚੱਕ ਕੇ ਕੰਪਨੀ ਨੇ ਮੇਰੇ ਜ਼ਿੰਮੇ ਪਾਤਾ, ਤੇ ਉੱਤੋਂ ਡਿਕਟੇਬਲ ਕੱਟਿਆ $1,500। ਕਿਆ ਇਹ ਸਹੀ ਹੈ? ਜੇ ਸਹੀ ਹੈ ਸੋਕੇ, ਜੇ ਨਹੀਂ ਤਾਂ ਮੈਨੂੰ ਦੱਸਿਓ ਕੋਈ ਗੱਲ। ਇਹ ਤਾਂ ਤੁਹਾਡੇ ਇੰਸ਼ੋਰੈਂਸ ਦੀ ਪਾਲਿਸੀ ਦੇ ਉੱਤੇ ਆਈ ਥਿੰਕ ਹਰਜੋਤ ਭਾਜੀ ਤੁਸੀਂ ਥੋੜਾ ਇੱਥੇ ਦੱਸ ਸਕਦੇ ਵੀ ਕਿੰਨਾ ਡਿਡਕਟੇਬਲ ਹੁੰਦਾ, ਕਿੱਦਾਂ ਪਾਲਿਸੀ ਲਈ ਹੁੰਦੀ ਹੈ ਨਾ ਉਸ ਹਿਸਾਬ ਦੇ ਨਾਲ। ਪਰ ਜਿਹੜੀ ਨਾ ਇਹ ਟੋਇੰਗ ਦਾ ਤਾਂ ਕਿੰਨੀ ਵਾਰੀ ਰਮਨ ਭਾਜੀ ਹੁਣੀ ਇਸ਼ੂ ਕੀਤਾ ਵੀ ਬਹੁਤ ਲੁੱਟ ਹੈਗੀ ਆ ਵੱਡੀ, ਹਨਾ, ਤੇ ਇਹਦੇ ਬਾਰੇ ਰਮਨ ਭਾਜੀ ਜਦ ਦੱਸ ਸਕਦੇ ਆ। ਠੀਕ ਹੈ ਕਿ ਨਹੀਂ? ਬਿਲਕੁਲ ਜੀ। ਇਹ ਜਦੋਂ ਚੀਜ਼ਾਂ ਦੇਖੋ, ਆਪਾਂ ਡੋਂਟ ਟੇਕ ਮੀ ਰੋਂਗ, ਮੈਨੂੰ ਗਲਤ ਨਾ ਸਮਝੋ, ਪਰ ਆਪਾਂ ਜਦੋਂ ਇੰਸ਼ੋਰੈਂਸ ਪਰਚੇਸ ਕਰਦੇ ਹਾਂ ਉਦੋਂ ਆਪਾਂ ਲੋਐਸਟ ਪ੍ਰੀਮੀਅਮ ਚਾਹੁੰਦੇ ਹਾਂ। ਸੋ ਲੋਐਸਟ ਪ੍ਰੀਮੀਅਮ ਦਾ ਮਤਲਬ ਇਹ ਹੁੰਦਾ ਕਿ ਤੁਹਾਡੀਆਂ ਕਵਰੇਜਸ ਘਟ ਜਾਂਦੀਆਂ। ਜੇ ਹੁਣ ਤੁਸੀਂ ਉੱਥੇ 50,000 ਦੀ ਟੋਇੰਗ ਕਵਰੇਜ ਲਈ ਆ ਜਾਂ 100,000 ਦੀ ਟੋਇੰਗ ਕਵਰੇਜ ਲਈ ਆ, ਉਹਦੀ ਥਾਂ ਤੇ ਤੁਸੀਂ ਏਜੰਟ ਨੂੰ ਕਹਿੰਦੇ ਮੈਨੂੰ ਚੱਲਦਾ ਕਰ ਦੇ 10,000 ਦੀ ਕਵਰੇਜ, 25,000 ਦੀ ਕਵਰੇਜ ਕਰ ਦੇ। ਸੋ ਜੇ 25,000 ਦੀ ਤੁਹਾਡੀ ਕਵਰੇਜ ਹੈਗੀ ਆ, 20,000 ਦੀ ਕਵਰੇਜ ਹੈਗੀ ਆ, ਬਾਕੀ ਰੈਸਟ ਆਫ ਦਾ ਜਿਹੜਾ ਬਿੱਲ ਹੈਗਾ ਟੋਇੰਗ ਦਾ ਉਹ ਦੇ ਨੀਡ ਟੂ ਗੈਟ ਪੇਡ। ਉਹਨਾਂ ਨੇ ਕਿਤੇ ਨਾ ਕਿਤੇ ਤਾਂ ਪੇ ਕਰਨਾ ਹੀ ਆ, ਉਹ ਲੈਣਾ ਹੈ। ਠੀਕ ਹੈ। ਯੈਸ, ਟੋ ਦਾ ਬਿੱਲ ਬਹੁਤ ਐਕਸੈਸਿਵ ਆਉਂਦਾ, ਉਹ ਵੀ ਮੈਂ ਬਿਲਕੁਲ ਤੁਹਾਡੇ ਨਾਲ ਰਾਜ਼ੀ ਹਾਂ ਉਸ ਚੀਜ਼ ਦੇ ਵਿੱਚ। ਪ੍ਰੈਡੇਟਰੀ ਟੋਇੰਗ ਦਾ ਜਿਹੜਾ ਮਸਲਾ ਉੱਥੇ ਆ ਵੀ ਸੀਗਾ।
ਤੇ ਰਾਜਕੁਮਾਰ ਇੱਥੇ ਹੀ ਆਪਾਂ ਇੱਕ ਚੀਜ਼ ਹੋਰ ਮੈਂ ਸਾਂਝੀ ਕਰਨੀ ਚਾਹੁੰਦਾ ਆਪਣੇ ਵਿਊਅਰਸ ਦੇ ਨਾਲ। ਸੋ ਇਹਨਾਂ ਨੂੰ ਸੌਰੀ ਰਮਨ ਜੀ, ਇਹਨਾਂ ਨੂੰ ਦੱਸ ਦਿਓ ਵੀ ਫਿਰ ਇਹ ਪਹਿਲੋਂ ਆਪਣਾ ਇੰਸ਼ੋਰੈਂਸ ਦਾ ਚੈੱਕ ਕਰ ਲੈਣ ਵੀ ਕੀ ਤੁਹਾਡੀ ਇੰਸ਼ੋਰੈਂਸ ਨੇ ਤਾਂ ਉਨਾ ਹੀ ਕਰਨਾ ਜਿੰਨਾ ਤੁਸੀਂ ਜੋ ਪੇ ਕਰਨਾ ਉਹੀ ਕਰਨਾ ਰਾਜ। ਹੁਣ ਤੁਸੀਂ ਆਪਾਂ ਸਟੋਰੀ ਸਾਂਝੀ ਕੀਤੀ ਸੀ ਨਾ ਵੀ ਐਲਏ ਦੇ ਵਿੱਚ ਘਰ ਹੈਗਾ 27 ਮਿਲੀਅਨ ਦਾ, ਇੰਸ਼ੋਰੈਂਸ ਕਰਾਈ ਸੀ 3 ਮਿਲੀਅਨ ਦੀ, ਇੰਸ਼ੋਰੈਂਸ ਵਾਲੇ ਕਹਿੰਦੇ ਅਸੀਂ ਤਾਂ 3 ਮਿਲੀਅਨ ਦੇਣਾ, ਬਾਕੀ ਜਿਹੜਾ ਹੁਣ 24 ਮਿਲੀਅਨ ਆਲੇ ਦੁਆਲੇ। ਸੋ ਇਸੇ ਕਰਕੇ ਇਹ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਜਿੰਨੀ ਤੁਹਾਡੀ ਬਿਲਕੁਲ ਸਹੀ ਕਵਰੇਜ ਜਿਹੜੀ ਵੈਲਿਊ ਆ ਨਾ ਉਸ ਹਿਸਾਬ ਨਾਲ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਜੀ। ਸੋ ਇੰਸ਼ੋਰੈਂਸ ਦੀ ਪ੍ਰੋਬਲਮ ਸਾਰਿਆਂ ਨੂੰ ਵੱਡੀ ਜਿਹੜੀ ਆ ਉਹ ਇਹ ਹੈਗੀ ਆ ਕਿ ਜਦੋਂ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਜਾਂ ਏਜੰਟ ਨੂੰ ਕਹਿੰਦੇ ਆ ਕਿ ਸਾਨੂੰ ਸਸਤੀ ਇੰਸ਼ੋਰੈਂਸ ਕਰ ਦੇ, ਕੋਈ ਵੀ ਇੰਸ਼ੋਰੈਂਸ ਸਸਤੀ ਜਾਂ ਮਹਿੰਗੀ ਨਹੀਂ ਹੁੰਦੀ, ਸਿਰਫ ਬੈਨੀਫਿਟ ਘਟ ਜਾਂਦੇ ਆ। ਬੈਨੀਫਿਟ ਬਿਲਕੁਲ ਸਟ੍ਰਿਪ ਡਾਊਨ ਬੈਨੀਫਿਟ ਹੋ ਜਾਂਦੇ ਆ। ਸੋ ਲਿਟਰਲੀ ਜੇ ਤੁਸੀਂ ਬਾਏ ਕਰਦੇ ਇੰਸ਼ੋਰੈਂਸ ਤੇ ਇੰਸ਼ੋਰੈਂਸ ਦੇ ਵਿੱਚ ਤੁਸੀਂ ਰੇਟ ਦੇ ਉੱਤੇ ਚਲੇ ਜਾਂਦੇ ਆ ਤਾਂ ਰੇਟ ਦੇ ਉੱਤੇ ਜਾਣ ਦੇ ਉੱਤੇ ਫਿਰ ਇਹ ਚੀਜ਼ਾਂ ਜਿਹੜੀਆਂ ਇਹ ਨਾਰਮਲ ਹੈਗੀਆਂ ਵਾਪਰਦੀਆਂ। ਫਿਰ ਰਿਸਕ ਆਏ ਜਿਹੜੇ ਤੁਸੀਂ ਆਪ ਆਪਣੇ ਲਈ ਆਪ ਜਿਹੜੇ ਇਨਕਲੂਡ ਕੀਤੇ। ਹਾਂਜੀ ਰਮਨ ਜੀ ਤੁਸੀਂ ਸੌਰੀ ਮੈਂ ਜਦੋਂ ਤੱਕ ਕੱਟਤੀ ਸੀ ਗੱਲ ਉਹ ਕੰਟੀਨਿਊ ਕਰ ਲਓ। ਹੋਰ ਬਹੁਤ ਵੱਡਾ ਮੁੱਦਾ ਜਿਹੜਾ ਇਸ ਵੇਲੇ ਕੱਲ ਵੀ ਅਸੀਂ ਗੱਲ ਕੀਤੀ ਸੀ ਔਨ 에ਅਰ ਸੀਗਾ, ਮੈਂ ਉਦੋਂ ਵੀ ਗੱਲ ਕੀਤੀ ਸੀ, ਅੱਜ ਵੀ ਇਹੀ ਗੱਲ ਕਰ ਰਹੇ ਹੈਗੇ ਆ। 21 ਤਰੀਕ ਜਿਹੜੀ ਆ ਜਨਵਰੀ 21 ਤਰੀਕ ਲਾਸਟ ਡੇਟ ਹੈਗੀ ਆ ਬ੍ਰੋਕਰ ਟ੍ਰਾਂਜੈਕਸ਼ਨਸ ਦੇ ਉੱਤੇ ਟ੍ਰਾਂਸਪੇਰੈਂਸੀ ਦੀ ਕਮੈਂਟ ਪੀਰੀਅਡ ਦੀ। ਲਾਸਟ ਡੇਟ ਹੈਗੀ ਆ ਜਨਵਰੀ 21। ਸੋ ਜਿੰਨੇ ਵੀ ਲੋਕੀ ਇਸ ਵੇਲੇ ਸੁਣਦੇ ਆ ਜਾਂ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਆ, ਤੁਸੀਂ ਆਪ ਸਿਆਣੇ ਆ। ਕਿੰਨੀਆਂ ਵਾਰੀ ਆਪਾਂ ਕਾਲਾਂ ਆਉਂਦੀਆਂ ਜਿਸ ਚ ਕਿ ਆਪਾਂ ਨੂੰ ਕਹਿੰਦੇ ਜੀ ਬ੍ਰੋਕਰ ਦਾ ਪਤਾ ਨਹੀਂ ਲੱਗ ਰਿਹਾ, ਬ੍ਰੋਕਰ ਦੱਸ ਨਹੀਂ ਰਿਹਾ, ਬ੍ਰੋਕਰ ਆ ਏਦਾਂ, ਬ੍ਰੋਕਰ ਆਉਂਦਾ। ਹੁਣ ਅੱਜ ਦੀ ਤਰੀਕ ਦੇ ਵਿੱਚ ਗਵਰਨਮੈਂਟ ਤੁਹਾਡੇ ਵਿਚਾਰ ਜਾਣਨਾ ਚਾਹੁੰਦੀ ਆ, ਤੁਹਾਡੇ ਕਮੈਂਟਸ ਸੁਣਨਾ ਚਾਹੁੰਦੀ ਆ ਕਿ ਤੁਸੀਂ ਕੀ ਚਾਹੁੰਦੇ ਆ ਕਿ ਬ੍ਰੋਕਰ ਜਿਹੜਾ ਹੈਗਾ ਉਹ ਟ੍ਰਾਂਸਪੇਰੈਂਸੀ ਰੱਖੇ। ਤੁਸੀਂ ਬ੍ਰੋਕਰ ਦੇ ਕੋਲੋਂ ਜਦੋਂ ਉਹ ਬ੍ਰੋਕਰ ਨੂੰ ਸ਼ਿਪਰ ਕੋਲੋਂ ਕੀ ਪੇ ਹੋਇਆ ਉਹ ਤੁਹਾਨੂੰ ਟ੍ਰਾਂਜੈਕਸ਼ਨ ਜਿਹੜੀ ਆ ਬ੍ਰੋਕਰ ਨੂੰ ਡਿਸਕਲੋਜ਼ ਕਰਨੀ ਪੈਣੀ ਆ ਵਿਦਨ ਸਰਟਨ ਟਾਈਮ। ਸੋ ਜੇ ਤੁਸੀਂ ਇਸ ਚੀਜ਼ ਦੇ ਹੱਕ 'ਚ ਤੁਸੀਂ ਚਾਹੁੰਦੇ ਆ ਕਿ ਬ੍ਰੋਕਰ ਇਵੇਂ ਕਰੇ ਤੇ ਪਲੀਜ਼ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਜਿਹੜਾ ਕਮੈਂਟ ਪੀਰੀਅਡ ਹੈਗਾ ਉੱਤੇ ਜਾ ਕੇ ਕਮੈਂਟ ਕਰੋ। ਸਾਡੀ ਜਿਹੜੀ ਪੰਜਾਬੀ ਟਰੱਕਿੰਗ USA ਦੀ ਸਾਈਟ ਆ ਉਹਦੇ ਉੱਤੇ ਰਿਸੋਰਸਿਸ ਦੇ ਵਿੱਚ ਟੈਬ ਹੈਗਾ, ਜਿਹੜੀ ਨਾਟਾ ਦੀ ਸਾਈਟ ਹੈਗੀ ਆ ਉਹਦੇ ਰਿਸੋਰਸਿਸ ਟੈਬ ਹੈਗਾ। ਅਸੀਂ ਜਿੰਨਾ ਵੱਧ ਤੋਂ ਵੱਧ ਤੁਹਾਡੇ ਕੋਲੋਂ ਜਿੰਨੇ ਜਾਣਿਆਂ ਕੋਲੋਂ ਵੱਧ ਤੋਂ ਵੱਧ ਤੁਹਾਡੇ ਕੋਲੋਂ ਕਮੈਂਟ ਕਰਨ ਦੇ ਕਰੋ, ਕਿਉਂਕਿ ਅੱਗੇ ਅਸੀਂ ਡਿਟੈਂਸ਼ਨ ਟਾਈਮ ਤੇ ਵੀ ਇਵੇਂ ਹੀ ਬਹੁਤ ਜ਼ਿਆਦਾ ਰੌਲਾ ਪਾਇਆ ਸੀਗਾ, ਲੇਕਿਨ ਡਿਟੈਂਸ਼ਨ ਟਾਈਮ ਦੇ ਉੱਤੇ ਵੀ ਜਿਹੜੀ ਆ ਤੁਹਾਡੀ ਬਹੁਤ ਘੱਟ ਜਿਹੜੇ ਕਮੈਂਟਸ ਗਏ ਸੀਗੇ, ਇਸ ਕਰਕੇ ਡਿਟੈਂਸ਼ਨ ਟਾਈਮ ਦਾ ਵੀ ਕੁਝ ਨਹੀਂ ਬਣ ਸਕਿਆ। ਤੇ ਹੁਣ ਬ੍ਰੋਕਰ ਟ੍ਰਾਂਸਪੇਰੈਂਸੀ ਆ, ਤੁਸੀਂ ਹਿਸਾਬ ਲਾ ਲਓ ਵੀ 15,000 ਬ੍ਰੋਕਰ ਆ ਤੇ 13 ਲੱਖ ਜਿਹੜੇ ਕੈਰੀਅਰ ਆ। ਸੋ 15,000 ਬ੍ਰੋਕਰ ਦੇ ਅਗੇਂਸਟ 13 ਲੱਖ ਕੈਰੀਅਰ ਖੜਾ ਆ ਤੇ 13 ਲੱਖ ਕੈਰੀਅਰ ਦੇ ਵਿੱਚੋਂ ਜੇ ਲੱਖਾਂ ਦੇ ਵਿੱਚ ਕਮੈਂਟ ਨਾ ਆਉਣ ਤੇ ਮੇਰੇ ਖਿਆਲ ਮਤਲਬ ਕਿ ਬਿਲਕੁਲ ਫਿਰ ਤਾਂ ਆਪਾਂ ਜੋ ਸਾਡੇ ਨਾਲ ਹੁੰਦਾ ਆ ਆਪਾਂ ਉਹਦੇ ਹੱਕਦਾਰ ਆ ਉਸ ਚੀਜ਼ ਜੀ। ਅਗਲੇ ਕਾਲਰ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਨੇ ਜੀ। ਪਹਿਲਾ ਕੁਐਸਚਨ ਹੈਗਾ ਡਰੱਗ ਦੇ ਮਾਮਲੇ ਦੇ ਵਿੱਚ, ਤੇ ਮੈਂ AADT ਦੇ ਨਾਲ ਐਨਰੋਲਮੈਂਟ ਹੈ ਤੇ ਜਿੱਦਾਂ ਮੈਂ ਹੁਣ 2 ਮਹੀਨੇ ਆਊਟ ਆਫ ਸਰਵਿਸ ਐਂਡ ਆਊਟ ਆਫ ਅਮਰੀਕਾ ਰਹਿਣਾ, ਕੀ ਉਹਨਾਂ ਨੂੰ ਦੱਸਣਾ ਚਾਹੀਦਾ ਕਿਤੇ ਬਾਅਦ ਚੋਂ ਰੈਂਡਮ ਨਾ ਆ ਜਾਵੇ? ਐਬਸੋਲੂਟਲੀ ਦੱਸਣਾ ਪੈਣਾ ਭਾਜੀ, ਜੇ ਤੁਸੀਂ ਐਬਸੋਲੂਟਲੀ ਤੁਹਾਨੂੰ ਦੱਸਣਾ ਪੈਣਾ। ਕਾਨੂੰਨ ਇਹ ਕਹਿੰਦਾ ਆ ਜਦੋਂ ਤੁਸੀਂ ਆਫ ਡਿਊਟੀ ਹੋ ਜਾਂਦੇ ਆ ਜਾਂ ਤੁਹਾਡੇ ਟਰੱਕ ਨਹੀਂ ਚਲਾ ਰਹੇ ਹੈਗੇ, ਤੁਸੀਂ ਰੈਂਡਮ ਐਨਰੋਲਮੈਂਟ ਦੇ ਵਿੱਚੋਂ ਆਪਣਾ ਨਾਂ ਕੱਢਣਾ ਹੈਗਾ ਤੇ ਜਦੋਂ ਤੁਸੀਂ ਵਾਪਸ ਆਉਣਾ ਹੈਗਾ, ਵਾਪਸ ਆਣ ਕੇ ਟਰੱਕ ਦੁਬਾਰਾ ਚਲਾਉਣਾ ਹੈਗਾ। ਜੇ 30 ਡੇਜ਼ ਤੋਂ ਵੱਧ ਤੁਸੀਂ ਆਫ ਡਿਊਟੀ ਰਹਿਣੇ ਹੈਗੇ ਆ ਤੇ ਤੁਹਾਨੂੰ ਫਿਰ ਆਣ ਕੇ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਉਹ ਦੁਬਾਰਾ ਤੋਂ ਕਰਾਉਣਾ ਪੈਣਾ ਆ ਤੇ ਦੁਬਾਰਾ ਆਪਣਾ ਨਾਂ ਜਿਹੜਾ ਆ ਉਹ ਰੈਂਡਮ ਐਨਰੋਲਮੈਂਟ ਦੇ ਵਿੱਚ ਐਨਰੋਲ ਕਰਾਉਣਾ। ਠੀਕ ਹੈ ਜੀ। ਦੂਜਾ ਕੁਐਸਚਨ ਇਹ ਹੈ ਜੀ, ਘਰ ਵਾਲਿਆਂ ਦੀ ਈਮੇਲ ਆਉਂਦੀ ਰਹਿੰਦੀ ਆ ਮਹੀਨੇ ਦੀ ਮਹੀਨੇ, ਜਿਹੜੀ ਹੁਣ ਈਮੇਲ ਆਈ ਆ ਉਹਦੇ ਵਿੱਚ 4 1 2 3 4, ਇੱਕ ਨੰਬਰ ਦੇ ਵਿੱਚ ABCD, 2 ਨੰਬਰ ਦੇ ਵਿੱਚ ABC, ਤੇ ਉਹਦੇ ਵਿੱਚ ਏਦਾਂ ਆਇਆ ਵੀ ਜਿਹੜੀ ਫੀਸ ਡਿਊਸ ਹੋਣ, ਤੇ ਨੰਬਰ 2 ਦੇ ਵਿੱਚ ਹੈਗਾ ਵੀ 90 ਡੇ ਦੇ ਵਿੱਚ 0 ਆ, 0 ਲਿਖਿਆ ਹੋਇਆ। ਇਹਦਾ ਮਤਲਬ ਵੀ 0 ਮਤਲਬ ਵੀ ਟਰੱਕ 90 ਡੇ ਤੋਂ ਬਾਅਦ ਫਿਰ ਸਮੋਕ ਪਾਸ ਕਰਾਉਣੀ ਹੈ? ਭਾਜੀ ਆਈ ਡੋਂਟ ਨੋ ਕਿ ਈਮੇਲ ਕੀ ਕਹਿੰਦੀ ਹੈ, ਮੈਂ ਇੱਦਾਂ ਮਤਲਬ ਮੈਨੂੰ ਸਮਝ ਨਹੀਂ ਆਈ ਕਿ ਤੁਹਾਨੂੰ ਈਮੇਲ ਕੀ ਆਇਆ। ਤੁਸੀਂ ਈਮੇਲ ਸਾਨੂੰ raman@gonapta ਦੇ ਉੱਤੇ ਫਾਰਵਰਡ ਕਰ ਦਿਓ, ਅਸੀਂ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ।
ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ, ਮਿਹਰਬਾਨੀ। ਥੈਂਕ ਯੂ ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਸਤਿ ਤੇ ਸ਼੍ਰੀ ਅਕਾਲ। ਸੁਣਾਉਣ ਵਾਲਿਆਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਇੱਕ ਜਿਹੜਾ ਤੁਸੀਂ ਦੱਸਿਆ ਵੀ ਘਰਾਂ ਦੀ ਕੀਮਤ ਜਿਵੇਂ ਇੰਸ਼ੋਰੈਂਸ ਦਾ, ਜਿਵੇਂ 30 ਮਿਲੀਅਨ ਦਾ ਘਰ ਸੀਗਾ ਤੇ ਉਹਨੂੰ 3 ਮਿਲੀਅਨ ਮਿਲ ਰਿਹਾ, ਤੇ ਕੀ ਜਦੋਂ ਇੰਸ਼ੋਰੈਂਸ ਕਰ ਰਹੇ ਹੁੰਦੇ ਆ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ 30 ਮਿਲੀਅਨ ਦਾ ਘਰ ਹੈਗਾ, ਤੇ ਜੇ ਟਰੱਕਾਂ ਦੀ ਕਰਦੇ, ਟਰੱਕਾਂ ਦੀ ਵੀ ਪਹਿਲਾਂ ਉਹ ਟਰੱਕ ਵੈਲਿਊ ਪੁੱਛਦੇ ਆ, ਤੇ ਉਹਦੇ ਹਿਸਾਬ ਨਾਲ ਉਹਦੀ ਟਰੱਕ ਦੀ ਵੈਲਿਊ ਉਨੀ ਤਾਂ ਮਿਲਦੀ ਹੋਈ ਨਹੀਂ ਉਹਨੂੰ। ਉਹਦਾ ਡੈਪਰੀਸੀਏਸ਼ਨ ਜੇ 1 ਸਾਲ ਦਾ ਵੀ ਲਾਉਣਾ ਤੇ ਸਾਲ ਬਾਅਦ ਫਿਰ ਰਿਨਿਊ ਹੁੰਦੀ ਹੈ, ਡੈਪਰੀਸੀਏਸ਼ਨ ਵੀ ਲਾ ਲੈਣ ਤਾਂ ਵੀ ਉਹਨੂੰ ਉਹਦੀ ਅਮਾਊਂਟ ਤਾਂ ਮਿਲਣੀ ਚਾਹੀਦੀ, ਉਹਨੂੰ ਉਹਦੇ ਈਵਨ ਨਹੀਂ ਮਿਲਦੀ, ਨੇੜੇ ਤੇੜੇ ਵੀ ਨਹੀਂ ਮਿਲਦੀ ਗੀ, ਬਹੁਤ ਘੱਟ ਮਿਲਦੀ ਹੈ। ਇਹ ਸਿੱਧਾ ਸ਼ੋਸ਼ਣ ਨਹੀਂ ਹੈਗਾ ਇੱਕ ਬੰਦੇ ਦਾ। ਤੇ ਦੂਜਾ ਇੱਕ ਕੁਐਸਚਨ ਹੋਰ ਆ, ਜਿਹੜਾ ਬੰਦਾ ਕੰਪਨੀ ਡਰਾਈਵਰ ਹੈ ਉਹ ਦੂਜੇ ਕਿਵੇਂ ਕੰਪਨੀ, ਜਿਵੇਂ ਫਲੀਟੋਲੇ ਤੇ ਕੰਮ ਕਰਦਾ ਹੈ ਜਾਂ ਆਪਣੇ ਫੋਸਟਰ ਫਾਰਮ 'ਚ ਕੰਮ ਕਰਦਾ, ਉਹ ਛੁੱਟੀ ਤੇ ਜਾਂਦਾ ਹੈ, ਉਹ ਵਾਪਸ 2 ਮਹੀਨਿਆਂ ਦੀ ਛੁੱਟੀ ਲੈ ਕੇ ਵਾਪਸ ਆਉਂਦਾ, ਜਦੋਂ ਉਹ ਫੇਰ ਕੰਮ ਸ਼ੁਰੂ ਕਰ ਦਿੰਦਾ। ਉਵੇਂ ਟਰੱਕਿੰਗ ਦੇ ਵਿੱਚ ਉਹਨੂੰ ਉਹਦੇ ਪੇਡ ਹੁੰਦੀਆਂ ਛੁੱਟੀਆਂ, ਜਾਂ ਕਿਵੇਂ ਪਾਲਿਸੀ ਕਦੋਂ ਕੁ ਲੱਗ ਸਕਦੀ ਆ? ਓਕੇ ਜੀ, ਇਹ ਜਿਹੜੀ ਪਹਿਲੀ ਤੁਸੀਂ ਗੱਲ ਕਹੀ ਆ, ਇਹਦਾ ਜਵਾਬ ਮੈਂ ਦੇ ਦਿਆਂ ਕਿ ਅਮਰੀਕਾ ਦੇ ਵਿੱਚ ਜਿਹੜੀ ਇੰਸ਼ੋਰੈਂਸ ਹੈਗੀ ਆ, ਇਹਨੂੰ ਮੈਂ ਗਿਣਦਾ ਕਿ ਬਹੁਤ ਵੱਡਾ ਸਕੈਮ ਹੈਗਾ ਆ, ਜਿਹਦੇ ਵਿੱਚ ਕਿ ਬਿਲਕੁਲ ਡੈਫੀਨੇਟਲੀ ਮੈਂ ਤੁਹਾਡੇ ਨਾਲ ਰਾਜ਼ੀ ਹੈਗਾ ਕਿ ਜਦੋਂ ਪੇਮੈਂਟ ਲੈਣੀ ਆ, ਵਧਾਉਣੀ ਆ, ਹਰ ਇੱਕ ਦੀ ਪੇਮੈਂਟ ਵੱਧ ਜਾਂਦੀ ਆ, ਹਰ ਇੱਕ ਦੀ ਪੇਮੈਂਟ ਜਿਹੜੀ ਆ ਉਹ ਐਕਸੈਸਿਵ ਹੋ ਜਾਂਦੀ ਆ, ਪਰ ਜਦੋਂ ਕਲੇਮ ਦੇਣਾ ਹੁੰਦਾ ਉਦੋਂ 32 ਨਖਰੇ ਸ਼ੁਰੂ ਹੋ ਜਾਂਦੇ ਆ, 32 ਚੀਜ਼ਾਂ ਨਿਕਲ ਆਉਂਦੀਆਂ, ਚਾਹੇ ਤੁਸੀਂ ਹੈਲਥ ਕੇਅਰ ਲੈ ਲਓ, ਚਾਹੇ ਤੁਸੀਂ ਕਾਰ ਲੈ ਲਓ, ਘਰ ਦੀ ਲੈ ਲਓ, ਕਿਸੇ ਚੀਜ਼ ਦੀ ਲੈ ਲਓ। ਮਤਲਬ ਕਿ ਜਿਸ ਦਿਨ ਤੁਹਾਡੇ ਕੋਲੋਂ ਪੈਸੇ ਲੈਣੇ ਆ, ਉਦੋਂ ਤੁਸੀਂ ਉਹਨਾਂ ਦੇ ਮਾਮੇ ਦੇ ਪੁੱਤਰ, ਜਿਸ ਦਿਨ ਤੁਸੀਂ ਉਹਨਾਂ ਨੇ ਇੰਸ਼ੋਰੈਂਸ ਦੇਣੀ ਆ ਤੁਹਾਨੂੰ, ਉਦੋਂ ਫਿਰ ਤੁਸੀਂ ਉਹਨਾਂ ਦੇ ਕੱਖ ਨਹੀਂ ਲੱਗਦੇ। ਸੋ ਇਹ ਬਹੁਤ ਵੱਡਾ, ਮੈਂ ਗਿਣੂੰਗਾ ਇਹ, ਚਲੋ ਖਾਲਸਾ ਜੀ ਬੈਠੇ ਆ, ਇਹ ਇੰਸ਼ੋਰੈਂਸ ਦਾ ਕੰਮ ਕਰਦੇ ਹੈਗੇ ਆ, ਪਰ ਮੈਂ ਡੈਫੀਨੇਟਲੀ ਕਹੂੰਗਾ ਨਹੀਂ, ਇਹ ਗੱਲ ਤੁਹਾਡੀ ਸਹੀ ਆ, ਨਹੀਂ ਗੱਲ ਬਿਲਕੁਲ ਸਹੀ ਆ। ਇਸ ਵੇਲੇ ਜਿਹੜਾ ਇਹ ਚੀਜ਼ ਹੈਗੀ ਆ ਅਮਰੀਕਾ ਦੇ ਵਿੱਚ ਬਿਗੇਸਟ ਸਕੈਮ ਜਿਹੜਾ ਇਸ ਵੇਲੇ ਇੰਸ਼ੋਰੈਂਸ ਆ, ਜਿਹਦੇ ਵਿੱਚ ਕਿ ਲੱਖਾਂ ਕਰੋੜਾਂ ਅਰਬਾਂ ਲੋਕੀ ਜਿਹੜੇ ਆ ਉਹ ਠੱਗੇ ਜਾ ਰਹੇ ਆ, ਦਿਨ ਪਰ ਦਿਨ ਠੱਗੇ ਜਾ ਰਹੇ ਆ, ਔਰ ਕਰ ਕੁਛ ਨਹੀਂ ਸਕਦੇ, ਹੋ ਕੁਛ ਨਹੀਂ ਰਿਹਾ। ਇਸ ਕਰਕੇ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਇਕੱਠੇ ਹੋਣਾ ਪੈਣਾ, ਇਹਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰਨੀ ਪੈਣੀ ਹੈ। ਤੇ ਦੂਜਾ ਸਵਾਲ ਕੀ ਸੀਗਾ ਰਾਜਗੀਰ ਇਹਨਾਂ ਦਾ? ਇਹਦੇ ਵਿੱਚ ਐਡ ਕਰਦਾ ਰਮਨ ਜੀ, ਪਿਛਲੇ ਦਿਨਾਂ ਦੇ ਵਿੱਚ ਯੂਨਾਈਟਿਡ ਹੈਲਥ ਕੇਅਰ ਦੇ CEO ਨੂੰ ਗੋਲੀ ਮਾਰ ਕੇ ਮਾਰਤਾ ਸੀ, ਹਨਾ, ਤੇ ਤੁਸੀਂ ਹੈਰਾਨ ਹੋਵੋਗੇ ਵੀ ਮੈਜੋਰਟੀ ਚ ਲੋਕ ਕਹਿੰਦੇ ਸੀ ਵੀ ਵਧੀਆ ਕੀਤਾ ਹੈ। ਤੁਸੀਂ ਦੇਖੋ ਵੀ ਨਹੀਂ, ਉਸ ਤੋਂ ਬਾਅਦ ਚ ਹਰਜੋਤ ਸਿੰਘ ਜੀ ਕਈ ਡਾਕਟਰਾਂ ਨੇ ਸ਼ੇਅਰ ਕੀਤਾ, ਕਹਿੰਦੇ ਵੀ ਮੈਂ ਆਪਰੇਟ ਕਰ ਰਿਹਾ ਸੀ ਤੇ ਮੈਨੂੰ ਬਾਹਰ ਸੱਦ ਕੇ ਇਹਨਾਂ ਦੇ ਹੀ ਜਿਹਨਾਂ ਦਾ CEO ਮਾਰਿਆ ਆ, ਉਹ ਪੁੱਛਦੇ ਸੀਗੇ ਵੀ ਇਹਨੂੰ ਕਰਨਾ, ਆਪਰੇਟ ਕਰਨਾ ਜ਼ਰੂਰੀ ਵੀ ਆ ਕਿ ਨਹੀਂ। ਉਹ ਅੰਦਰ ਆਪਰੇਸ਼ਨ ਚੱਲ ਰਿਹਾ ਵੀ ਘਰੇ ਛੱਡਣਾ, ਬਾਅਦ ਦੇ ਵਿੱਚ ਇਹਨੂੰ ਰੱਖਣਾ ਵੀ ਜ਼ਰੂਰੀ ਸੀ ਜਾਂ ਨਹੀਂ। ਸੋ ਲੋਕਾਂ ਨੇ ਸਤਿਆਂ ਨੇ ਆ ਕੇ ਇਹੀ ਕੁਝ ਕਰਨਾ ਆ। ਇਸ ਟਾਈਮ ਜਿਹੜਾ ਕਲਾਸ ਦਾ ਡਿਫਰੈਂਸ ਆ ਨਾ, ਬਹੁਤ ਜ਼ਿਆਦਾ ਵੱਧ ਰਿਹਾ ਆ ਜੀ। ਇੰਡੀਆ ਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਇੰਡੀਆ ਦੇ ਵਿੱਚ ਇਹ ਗੱਲ ਹੁੰਦੀ ਸੀਗੀ, ਐਗਜ਼ੈਕਟਲੀ, ਇੰਡੀਆ ਦੇ ਵਿੱਚ ਪੈਸੇ ਦਿਓ, ਬਾਡੀ ਨੂੰ ਰੱਖ ਕੇ ਪਹਿਲਾਂ ਪੈਸੇ ਪੁੱਛਦੇ। ਮੈਂ ਇੱਥੇ ਮੈਂ ਕਹਿੰਦਾ ਉਹਦੇ ਨਾਲੋਂ ਵੀ ਬਦਤਰ ਹੁੰਦੀ ਜਾਂਦੀ ਆ ਹਾਲਤ। ਲੋਕਾਂ ਨੇ ਫਿਰ ਹਥਿਆਰ ਹੀ ਚੱਕਣਾ, ਫਿਰ ਹੋਰ ਕੀ ਕਰੂਗੇ ਲੋਕ, ਫਿਰ ਇਹੀ ਕੁਝ ਹੋਣਾ। ਹਾਂਜੀ ਇੰਦਰਪ੍ਰੀਤ ਜੀ, ਦੂਜਾ ਕੀ ਸਵਾਲ ਸੀ? ਦੇਖੋ ਹੈ ਤਾਂ ਮਾੜੀ ਗੱਲ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਉਹਦੇ ਨਾਲ, ਪਰ ਓਵਰਆਲ ਤਾਂ ਤੁਹਾਨੂੰ ਦੱਸਿਆ ਵੀ ਇਹ ਵਾਪਰਿਆ। ਨਹੀਂ, ਉਹਦੇ ਨਾਲ ਤੇ ਚਲੋ ਨਹੀਂ ਸੀ ਹੋਣਾ ਚਾਹੀਦਾ ਮਾੜਾ, ਪਰ ਉਹ ਕੰਪਨੀ ਜਿਹੜੀ ਇੰਨਿਆਂ ਦੇ ਨਾਲ ਕਰ ਰਹੀ ਮਾੜਾ ਉਹ ਵੀ ਨਹੀਂ ਹੋਣਾ ਚਾਹੀਦਾ ਨਾ। ਲੋਕਾਂ ਦਾ ਰਿਸਪੌਂਸ ਤਾਂ ਇਹੀ ਹੋਣਾ ਨਾ, ਫਿਰ ਇਹ ਚੀਜ਼ ਤਾਂ ਹੈ ਹੀ ਆ, ਅੱਕਿਆਂ ਨੇ ਇਹੀ ਕਰਨਾ। ਦੂਸਰਾ ਸੀਗਾ ਇਹਨਾਂ ਦਾ ਛੁੱਟੀਆਂ ਦਾ। ਜੇ ਆਪਣੇ ਇੰਦਰਜੀਤ ਭਾਜੀ, ਜੇ ਗੱਲ ਇਹ ਆ ਵੀ ਜੇ ਤੁਸੀਂ ਪੇਰੋਲ ਤੇ ਆ, W2 ਦੇ ਉੱਤੇ ਆ, ਤਾਂ ਤੁਹਾਨੂੰ ਮਿਨੀਮਮ 2 ਵੀਕ ਦੀਆਂ ਛੁੱਟੀਆਂ, 1 ਹਫ਼ਤੇ ਦੀ ਜਿਹੜੀ ਸਿਕ ਲੀਵ, 3 ਵੀਕ ਤਾਂ ਪੱਕਾ, ਪਲੱਸ ਜਿਹੜੀਆਂ ਫੈਡਰਲ ਹੌਲੀਡੇਜ਼ ਹੁੰਦੀਆਂ ਉਹ ਵੀ ਹਫ਼ਤੇ ਕੁ ਦੀਆਂ। ਸੋ ਮਹੀਨੇ ਕੁ ਦੀ ਛੁੱਟੀ ਇਹ ਬਣਦੀ ਆ ਜੇ ਤੁਸੀਂ ਪੇਰੋਲ ਤੇ ਆ। ਡਿਪੈਂਡ ਕਰਦਾ ਭਾਜੀ ਹਰ ਇੱਕ ਕੰਪਨੀ ਦਾ, ਕਿ ਹਰ ਕੰਪਨੀ ਕਿੱਦਾਂ ਦਿੰਦੀ ਹੈਗੀ ਛੁੱਟੀਆਂ ਜਾਂ ਕਿੱਦਾਂ ਕਰਦੀ ਹੈਗੀ ਆ। ਜਿਹੜੀ ਸਿਕ ਲੀਵ ਹੈਗੀ ਆ ਉਹਨੂੰ ਆਪਾਂ ਵਕੇਸ਼ਨ ਦੇ ਵਿੱਚ ਨਹੀਂ ਗਿਣ ਸਕਦੇ, ਜਿਹੜੀਆਂ ਪ੍ਰੋਵਾਈਡ ਕਰਦੀਆਂ, ਕਿਹੜੀਆਂ ਕੰਪਨੀਆਂ ਨਹੀਂ ਪ੍ਰੋਵਾਈਡ ਕਰਦੀਆਂ ਜੀ। ਹਾਂਜੀ ਇੰਦਰਜੀਤ ਜੀ, ਮੈਂ ਕਹਿਣਾ ਚਾਹੁੰਦਾ ਸੀ ਜਿਹੜੇ ਮਿਨਿਸਟਰੀ ਦੇ ਵਿੱਚ ਜਿਹੜੇ, ਉਹ ਵੀ ਤਾਂ ਇੱਕ ਨਾਗਰਿਕ ਹੈਗੇ, ਇੱਥੋਂ ਦੇ ਸਿਟੀਜ਼ਨ ਹੀ ਹੈ ਨਾ, ਉਹ ਵੀ ਤਾਂ ਘਰਾਂ 'ਚ ਹੀ ਰਹਿੰਦੇ ਹੋਣਗੇ ਕਿਸੇ ਪਾਸੇ ਤਾਂ, ਪਰ ਜੇ ਉਹਨਾਂ ਦੀ ਇੰਸ਼ੋਰੈਂਸ ਕਿਵੇਂ ਕਰਦੇ ਹੋਣਗੇ ਬਾਈ ਜੀ? ਉਹਨਾਂ ਦੇ ਘਰ ਨੂੰ ਉਹ ਆਪਾਂ ਦਿੰਦੇ ਆ ਟੈਕਸ ਪੇਅਰ ਜੀ, ਆਪਾਂ ਦਿੰਦੇ ਤਾਂ ਜ਼ਰੂਰ ਆ, ਪਰ ਉਹ ਆਪਾਂ ਡਰਾਈਵਰ ਮਤਲਬ ਕਹਿ ਲਈਏ ਵੀ ਉਹ ਕੰਪਨੀਆਂ ਤੋਂ ਥਰੂ ਲੈਂਦੇ ਆ ਨਾ ਇੰਸ਼ੋਰੈਂਸ ਦੀ ਪਾਲਿਸੀ, ਤਾਂ ਉਹ ਵੀ ਇੰਸ਼ੋਰੈਂਸ ਉਹ ਵੀ ਲੈਂਦੇ ਹੀ ਹੋਣਗੇ। ਦੇਖੋ ਪਤਾ ਕੀ ਆ, ਮੁੱਖ ਦੀ ਗੱਲ
ਤੁਸੀਂ ਇਹ ਕਿਹੜੀ ਵੱਡੀ ਗੱਲ ਕਰ ਲਈ, ਜਿਹਨਾਂ ਲੋਕਾਂ ਦੀ ਗੱਲ ਕਰ ਲਈ ਉਹ ਤਾਂ ਆਪਣੇ ਵਾਲੀ ਪਲਾਨ 'ਚ ਹੀ ਨਹੀਂ ਆਉਂਦੇ, ਉਹ ਤਾਂ ਆਪਣੇ ਵਾਲੀ ਚੀਜ਼ ਹੀ ਨਹੀਂ ਲੈਂਦੇ। ਬਿਲਕੁਲ ਉਹਨਾਂ ਨੂੰ ਤਾਂ ਜਹਾਜ਼ ਹੀ ਚੱਕ ਕੇ ਲੈ ਕੇ ਜਾਂਦਾ, ਜਹਾਜ਼ ਹੀ ਛੱਡ ਕੇ ਜਾਂਦਾ ਹੈ। ਇਹ ਤਾਂ ਤੁਸੀਂ ਵੱਡਾ ਸੱਪ ਕੱਢ ਲਿਆ, ਇਹ ਤਾਂ ਬਹੁਤ ਵੱਡਾ ਕੰਮ। ਮੈਂ ਕਹਿਣ ਲੱਗਾ ਸੀਗਾ ਅਖੀਰ 'ਚ ਇਹ ਗੱਲ ਵੀ ਜਿਉਂ ਤੁਸੀਂ ਸਿਸਟਮ ਨੂੰ ਜਾਣਨ ਲੱਗਦੇ ਆ, ਪਤਾ ਲੱਗਦਾ ਵੀ ਦੁਨੀਆ ਦੇ ਵਿੱਚ ਸਿਸਟਮ ਸਾਰੇ ਪਾਸੇ ਇਦਾਂ ਹੀ ਕਰਕੇ ਪਏ ਆ। ਹੌਲੀ ਹੌਲੀ ਪਤਾ ਲੱਗਦਾ ਮਖੌਟੇ ਬਾਹਰ ਹੋਰ ਨੇ, ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਣ ਦੇ ਹੋਰ। ਰੂਲਸ ਰੈਗੂਲੇਸ਼ਨ ਸਾਰੇ ਆ, ਪਰ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ, ਪ੍ਰੋਬਲਮ ਇਹ ਆ। ਹਾਂਜੀ ਭਾਈ, ਉਹ ਵੀ ਅਦਾਲਤਾਂ ਵੀ ਬੈਠੀਆਂ ਸੁਣੀ, ਉਹ ਵੀ ਇੱਕ ਨਾਗਰਿਕ ਆ, ਜੱਜ ਵੇਲੇ ਫੈਸਲੇ ਕਰੀ ਜਾਂਦੇ ਆ, ਹੈਨਾ। ਤੇ ਇਹ ਚੀਜ਼ਾਂ ਜਿਹੜੀਆਂ ਫਿਰ ਕਹਿੰਦੇ ਵੀ ਅਦਾਲਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਅਦਾਲਤ ਵੀ ਉਹਨਾਂ ਦੇ ਨਾਲ ਹੀ ਰਲੀ ਵੀ ਸਮਝੋ ਫਿਰ ਤਾਂ। ਕਿਤੇ ਮਿਲੀਅਨ ਦਾ ਹੁੰਦਾ ਕਲੇਮ, ਹਨਾ, 40 ਮਿਲੀਅਨ ਜੱਜ ਦੇ ਦਿੰਦਾ ਤੇ ਉਹ ਮੁੜ ਕੇ ਕੰਪਨੀ ਬੈਂਕਰਪਸੀ ਕਰ ਦਿੰਦੀ ਨਾ ਜੀ ਨਾ। ਮੈਂ ਤੁਹਾਨੂੰ 100 ਰੱਸਿਆਂ ਦੀ ਸਿਰੇ ਦੇ ਗੰਢ ਇੱਕੋ ਗੱਲ ਕਹਿ ਦਿੰਦਾ, ਜਿੰਨੀ ਦੇਰ ਤੱਕ ਤੁਸੀਂ ਲੋਕਲ ਪੋਲਿਟਿਕਸ, ਲੋਕਲ ਗ੍ਰਾਸ ਰੂਟ ਲੈਵਲ ਤੇ ਆਪਣੇ ਨਿੱਕੀ ਮੀਟਿੰਗਾਂ, ਨਿੱਕੀ ਥਾਂ ਤੇ ਤੁਸੀਂ ਨਹੀਂ ਆਪਣੇ ਇਨਵੋਲਵ ਹੁੰਦੇ, ਨਹੀਂ ਉੱਥੇ ਜਾਂਦੇ, ਨਹੀਂ ਆਪਣੀ ਵੌਇਸ ਰੇਜ਼ ਕਰਦੇ, ਉਨੀ ਦੇਰ ਤੱਕ ਇਹ ਜਿਹੜੀਆਂ ਚੀਜ਼ਾਂ ਇਹ ਹੁੰਦੀਆਂ ਰਹਿਣੀਆਂ। ਜਿੰਨਾਂ ਚੀਜ਼ਾਂ ਦੇ ਉੱਤੇ ਤੁਸੀਂ ਦੇਖੋ, ਜਿੰਨੇ ਕਾਨੂੰਨ ਬਣੇ ਆ, ਜਿਨ੍ਹਾਂ ਦੇ ਉੱਤੇ ਵੌਇਸ ਰੇਜ਼ ਹੋ ਜਾਂਦੀ ਹੈ, ਇੱਕ ਵਾਰੀ ਦੁਨੀਆ ਤੁਰ ਪੈਂਦੀ ਹੈ ਜਿੱਧਰ ਦੇ ਖਿਲਾਫ। ਆਪਾਂ ਹੁਣ ਕਿਸਾਨ ਅੰਦੋਲਨ ਦਾ ਆਪਾਂ ਬਹੁਤ ਵੱਡਾ ਐਗਜ਼ਾਮਪਲ ਆਪਣੇ ਕੋਲ ਹੈਗਾ। ਜਦੋਂ ਉਹ ਚੀਜ਼ ਹੋ ਜਾਂਦੀ ਆ, ਉਦੋਂ ਤੁਸੀਂ ਮਤਲਬ ਕੀ ਕਹਿ ਲਓ ਵੀ ਉਦੋਂ ਉਹ ਚੀਜ਼ਾਂ ਨੂੰ ਮੋੜਾ ਪੈ ਜਾਂਦਾ। ਸੋ ਇਸ ਕਰਕੇ ਇਹਨਾਂ ਸਾਰਿਆਂ ਦਾ ਜਿਹੜਾ ਹੈਗਾ ਆ ਪੁਆਇੰਟ ਹੈਗਾ ਜਾਂ ਆਨਸਰ ਹੈਗਾ, ਉਹ ਇਹ ਹੈਗਾ ਕਿ ਆਪਣਾ ਜਦੋਂ ਕਾਨੂੰਨ ਮੇਕਿੰਗ ਹੁੰਦੀ ਆ, ਜਦੋਂ ਲਾਅ ਮੇਕਿੰਗ ਚੱਲਦੀ ਆ, ਜਦੋਂ ਤਰੀਕੇ ਚੱਲਦੇ ਆ, ਸਾਰਾ ਕੁਝ ਚੱਲਦਾ ਆ, ਉਹਨਾਂ ਦੇ ਵਿੱਚ ਹਿੱਸਾ ਲੈਣਾ, ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ। ਇਹ ਇੱਕ ਦਿਨ ਦੇ ਵਿੱਚ ਇਹ ਬਿਮਾਰੀ, ਜਿੱਦਾਂ ਆਪਾਂ ਨਹੀਂ ਕਹਿੰਦੇ ਵੀ ਕੈਂਸਰ ਦੀ ਬਿਮਾਰੀ ਆ ਤੇ ਸਿਰ ਪੀੜ ਦੀ ਗੋਲੀ ਨਾਲ ਨਹੀਂ ਹਟਣੀ। ਇਟ ਵਿਲ ਟੇਕ ਟਾਈਮ, ਬਟ ਵੀ ਆਲ ਹੈਵ ਟੂ ਡੂ ਆਰ ਕੀਮੋਥੈਰੇਪੀ ਕਰਨੀ ਪੈਣੀ ਹੈ ਜੀ। ਬਿਲਕੁਲ। ਥੈਂਕ ਯੂ ਇੰਦਰਜੀਤ ਜੀ, ਥੈਂਕ ਯੂ ਕਾਲ ਦੇ ਲਈ। ਬੜੀ ਓਕੇ, ਚਲੋ ਠੀਕ ਹੈ ਜੀ, ਓਕੇ। ਇੱਕ ਛੋਟੀ ਜੀ ਕੁਇਕ ਬ੍ਰੇਕ ਲੈਣੀ ਆਪਾਂ ਤੇ ਬਸ ਉਸ ਤੋਂ ਬਾਅਦ ਮੁੜਦੇ ਆ ਤੇ ਫਿਰ ਰਹਿ ਗਏ ਜਿਹੜੇ ਕਾਲਰਸ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਟਰੱਕਿੰਗ। ਰਮਨ ਜੀ, ਹਰਜੋਤ ਜੀ, ਦੋਨਾਂ ਨੂੰ ਹੀ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰਸ ਉਹਨਾਂ ਵੱਲ ਵੱਧਦੇ ਹਾਂ, ਜੁੜੇ ਨੇ ਆਪਣੇ ਨਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਲਿਆਉਂਦੇ ਆ, ਨਾਲੇ ਇਨਫੋਰਮੇਸ਼ਨ ਵੀ ਬਹੁਤ ਵਧੀਆ ਹੁੰਦਾ, ਨਾਲੇ ਸਾਡੀ ਕਮਿਊਨਿਟੀ ਦਾ ਬਹੁਤ ਜ਼ਿਆਦਾ ਫਾਇਦਾ ਕਰਦੇ ਆ। ਬਹੁਤ ਤੁਹਾਡਾ ਧੰਨਵਾਦ ਦਿਲੋਂ। ਧੰਨਵਾਦ। ਹਾਂਜੀ, ਮੈਂ ਕਰਨਾ ਥੋੜਾ ਜਿਹਾ ਕਾਮੈਂਟ ਕਾਰ ਤੇ ਫਿਰ ਮੇਰਾ ਨਾ ਅਮਨ ਭਾਜੀ ਲਈ ਇੱਕ ਕੁਐਸਚਨ ਆ ਨਾ। ਕਾਰ ਆਪਾਂ ਚੱਲ ਸਮਝਦੇ ਆ, ਕੋਸ਼ਿਸ਼ ਕਰਦੇ ਆ ਵੀ ਆਪਣਾ ਪੋਲੂਸ਼ਨ ਘਟੇ ਜਾਂ ਹਵਾ ਸਾਫ਼ ਹੋਵੇ ਨਾ, ਪਰ ਉਹ ਲੋਕਾਂ ਨਾਲ ਧੱਕਾ ਵੀ ਬਹੁਤ ਕਰਦੇ। ਮੈਂ ਸਮਝਦਾ ਜਿੱਦਾਂ ਹੁਣ ਤੁਸੀਂ ਆਪਾਂ ਦੇਖਿਆ ਵੀ ਜਨਵਰੀ 'ਚ ਸਮਾਗ ਚੈੱਕ ਸ਼ੁਰੂ ਹੋਇਆ। ਚੱਲ ਸਮਾਗ ਆਪਾਂ ਕਹਿੰਦੇ ਮਾੜੀ ਚੀਜ਼ ਨਹੀਂ, ਸਮਾਗ ਹੋਣੀ ਚਾਹੀਦੀ ਆ। ਕੋਈ ਟਰੱਕ ਕਈ ਟਰੱਕ ਜਿਹਦਾ ਪਲੂਟ ਵੀ ਬਹੁਤ ਕਰਦੇ ਆ, ਸੋ ਰੋਡ ਤੇ ਹੋਣੇ ਚਾਹੀਦੇ। ਪਰ ਜੇ ਇਹਨਾਂ ਨੂੰ ਪਤਾ ਸੀਗਾ ਇਹਨਾਂ ਸਮਾਗ ਲਿਆਉਣਾ, ਇਹ 10-15 ਸਾਲ ਪਹਿਲਾਂ ਵੀ ਕਰ ਸਕਦੇ ਸੀਗੇ ਇਹ ਕੰਮ ਕਰਕੇ। ਉਦੋਂ ਨਾ ਇਹਨਾਂ ਨੇ ਟਰੱਕ ਬਹੁਤ ਬੰਦ ਕਰਾਏ। ਓਨਲੀ ਉਹਨਾਂ ਨੇ ਦੇਖਿਆ ਵੀ ਆਹ ਸਾਲ ਦੇ ਟਰੱਕ ਜਿੱਦਾਂ 2010 ਉਹ 24 'ਚ ਬੰਦ ਕਰਤੇ ਸੀਗੇ ਇਹਨਾਂ ਬਈ ਸਾਲ ਦੇ ਹਿਸਾਬ ਨਾਲ ਉਹਨਾਂ ਟਰੱਕ ਬੰਦ ਕੀਤੇ। ਉਹਨਾਂ ਚਾਹੀਦਾ ਸੀਗਾ ਸਮਾਗ ਉਦੋਂ ਲੈ ਆਉਂਦੇ ਜਿਹੜੇ ਟਰੱਕ ਪਲੂਟ ਕਰਦੇ ਆਪਾਂ, ਪੁਰਾਣੇ ਵੀ ਹੋਣ ਜਿੱਦਾਂ ਮਰਜ਼ੀ ਨਾ, ਪਰ ਨਵੇਂ ਹੋਣ ਜਾਂ ਪੁਰਾਣੇ, ਉਹਨਾਂ ਨੂੰ ਜਿੱਦਾਂ ਬੰਦ ਕਰਾਉਣਾ ਚਾਹੀਦਾ ਸੀਗਾ। ਇੱਦਾਂ ਨਹੀਂ ਸਾਲ ਨਹੀਂ ਦੇਖਣਾ ਚਾਹੀਦਾ ਜੀ ਨਾ, ਸਮਾਗ ਚੈੱਕ ਕਰਾ ਕੇ ਉਹ ਆਰ ਸਰਵਿਸ ਕਰਾਉਣੇ ਚਾਹੀਦੇ ਸੀਗੇ। ਸੋ ਮੈਂ ਸਮਝਦਾ ਵੀ ਇਹ ਵੀ ਇਹਨਾਂ ਨੇ ਫੈਸਲਾ ਬੜਾ ਵਧੀਆ ਨਹੀਂ ਕੀਤਾ। ਦੂਜਾ ਮੇਰਾ ਕਾਮੈਂਟ ਹੈਗਾ ਨਾ, ਜਿਹੜਾ ਆਪਾਂ ਨੂੰ ਪਤਾ ਵੀ ਸਮਾਗ ਚੈੱਕ ਸ਼ੁਰੂ ਹੋਇਆ ਜਨਵਰੀ 2025 ਵਿੱਚ। ਅਮਨ ਭਾਜੀ ਨੇ ਬਹੁਤ ਵਧੀਆ ਪਿਛਲੇ ਹਫ਼ਤੇ ਇਨਫੋਰਮੇਸ਼ਨ ਦਿੱਤਾ, ਬਹੁਤ ਵਧੀਆ ਕਲੀਅਰ ਸੀਗਾ। ਪਰ ਮੈਂ ਐਡ ਕਰਨਾ ਵੀ ਜਿਹੜੇ ਆਰ ਸਟੇਟ ਟਰੱਕ ਆਉਂਦੇ ਆ, ਆਰ ਸਟੇਟ ਰਜਿਸਟਰ ਹੋਏ ਆ ਟਰੱਕ ਜਿਹੜੇ ਕੈਲੀਫੋਰਨੀਆ 'ਚ ਆਉਂਦੇ ਆ, ਉਹਨਾਂ ਦਾ ਸਮਾਗ ਚੈੱਕ ਨਾ ਉਹ ਵੈਨ ਦੇ ਨੰਬਰ ਦੇ ਹਿਸਾਬ ਨਾਲ ਆਇਆ। ਜਿੱਦਾਂ ਉਹਨਾਂ ਨੂੰ ਜਿੱਦਾਂ ਨਾ ਵੈਨ ਦੇ ਨਾ ਜਿਹੜਾ ਰਜਿਸਟਰ ਹੋਏ ਆ ਕੈਲੀਫੋਰਨੀਆ 'ਚ, ਉਹਨਾਂ ਦਾ ਹੈਗਾ ਰਜਿਸਟ੍ਰੇਸ਼ਨ ਐਕਸਪ੍ਰੈਸ਼ਨ ਡੇਟ। ਸੋ ਇਹ ਵੀ ਮੈਂ ਐਡ ਕਰਨਾ ਸੀਗਾ ਵੀ ਉਹਨਾਂ ਦੇ ਵੈਨ ਦੇ ਨੰਬਰ ਹਿਸਾਬ ਨਾਲ ਇਹਨਾਂ ਦੇ ਰਜਿਸਟ੍ਰੇਸ਼ਨ ਹਿਸਾਬ ਨਾਲ। ਮੇਰਾ ਸਵਾਲ ਰਮਨਦੀਪ ਭਾਜੀ ਨੂੰ ਇਹ ਆ ਵੀ ਨਾ, ਜਿੱਦਾਂ ਜਿਹੜੇ ਟਰੱਕ ਆਰ ਸਟੇਟ ਰਜਿਸਟਰ ਹੋਏ ਆ ਪਰ ਕੈਲੀਫੋਰਨੀਆ 'ਚ ਆਉਂਦੇ ਆ, ਉਹਨਾਂ ਨੂੰ ਸਮਾਗ ਚੈੱਕ ਇੱਕ ਵਾਰੀ ਸਾਲ ਚਾਹੀਦਾ ਕਿ 2 ਵਾਰੀ ਸਾਲ ਚਾਹੀਦਾ? ਜਿੱਦਾਂ ਮੈਂ ਜਿਹੜੇ 6 ਵੀਡੀਓ ਉਹਨਾਂ ਨੇ ਆਨਲਾਈਨ ਪਾਈਆਂ ਉਹ ਮੈਂ ਦੇਖੀਆਂ, ਉਹਦੇ ਵਿੱਚ ਮੈਨੂੰ ਇਹ ਇਨਫੋਰਮੇਸ਼ਨ ਮਿਲਿਆ ਵੀ ਜਿਹੜੇ ਬਾਹਰੋਂ ਟਰੱਕ ਆਉਂਦੇ ਆ ਆਰ ਸਟੇਟ ਪਰ ਰਜਿਸਟਰਡ ਆਰ ਸਟੇਟ ਹੋਏ ਆਉਂਦੇ ਕੈਲੀਫੋਰਨੀਆ 'ਚ, ਉਹਨਾਂ ਨੂੰ ਸਮਾਗ ਇੱਕ ਵਾਰੀ ਚਾਹੀਦਾ। ਪਰ ਮੈਂ ਕਾਰ ਵਾਲੇ ਨੂੰ ਫੋਨ ਕੀਤਾ ਸੀਗਾ, ਕਾਲ ਕੀਤਾ, ਉਹਨਾਂ ਨੂੰ ਵੀ ਬੜਾ ਪਤਾ ਨਹੀਂ ਹੁੰਦਾ। ਉਹ ਕਹਿੰਦੇ ਆ ਜਿਹੜੇ ਟਰੱਕ ਰਜਿਸਟਰ ਹੋਏ ਆ ਕੈਲੀਫੋਰਨੀਆ 'ਚ ਨਾ, ਉਹਨਾਂ ਦਾ ਸੇਮ ਰੈਗੂਲੇਸ਼ਨ ਆ ਜਿਹੜੇ ਟਰੱਕ ਆਰ ਸਟੇਟ ਰਜਿਸਟਰ ਹੋਏ ਆ ਪਰ ਕੈਲੀਫੋਰਨੀਆ ਆਉਂਦੇ ਆ। ਰਮਨ ਭਾਜੀ ਤੁਹਾਨੂੰ ਇਹ ਪਤਾ ਹੈਗਾ ਵੀ ਕਲੀਅਰ ਕਰ ਦਿਓ ਰਮਨ ਜੀ ਵੀ ਕਿੱਦਾਂ ਆ ਬਾਹਰੋਂ ਜਿਹੜੇ ਆ ਰਹੇ ਤੇ ਇੱਥੇ ਰਜਿਸਟਰਡ ਜਾਂ ਬਾਹਰ ਰਜਿਸਟਰਡ? ਸਮਾਗ ਚੈੱਕ ਸਾਰਿਆਂ ਦੇ ਲਈ ਇੱਕੋ ਹੀ ਆ, ਰੂਲ ਸਾਰਿਆਂ ਲਈ ਇੱਕੋ ਹੀ ਆ। ਕੋਈ ਬਾਹਰਲੇ ਟਰੱਕ ਲਈ ਡਿਫਰੈਂਟ ਨਹੀਂ ਗਾ, ਇੱਥੋਂ ਦੇ ਲਈ ਡਿਫਰੈਂਟ ਨਹੀਂ ਗਾ। ਇਸ ਸਾਲ 2 ਵਾਰੀ ਸਮਾਗ ਚੈੱਕ ਹੋਣਾ, ਅਗਲੇ ਸਾਲ 4 ਵਾਰੀ ਹੋਣਾ ਆ। ਜਿੰਨੇ ਵੀ ਟਰੱਕ ਚਾਹੇ ਉਹ ਕੈਲੀਫੋਰਨੀਆ ਦਾ ਬਾਹਰੋਂ ਆਉਂਦਾ ਆ, ਕੈਲੀਫੋਰਨੀਆ 'ਚ ਰਹਿੰਦਾ ਕੁਛ ਵੀ ਆ, ਉਹ ਸੇਮ ਰੂਲ ਹੈਗਾ, ਕਿਸੇ ਦਾ ਕੋਈ ਵੱਖਰਾ ਨਹੀਂ ਹੈਗਾ। ਸੋ ਕਾਰ ਦਾ ਜਿਹੜਾ ਬਿਲਕੁਲ ਡੈਫੀਨੇਟਲੀ ਇਹ ਜਿਹੜੀ ਗੱਲ ਭਾਜੀ ਨੇ ਕਹੀ ਆ
ਕਿ ਅਸੀਂ ਇਹ ਬਹੁਤ ਦੇਰ ਪਹਿਲਾਂ ਜਦੋਂ ਮੀਟਿੰਗਸ ਹੋ ਰਹੀਆਂ ਸੀਗੀਆਂ ਕਾਰ ਦੀਆਂ 16-17 ਦੇ ਵਿੱਚ ਇਹ ਮੀਟਿੰਗ ਜਦੋਂ ਗੱਲ ਚੱਲੀ ਸੀ ਸਮੋਕ ਚੈੱਕ ਦੀ, ਉਦੋਂ ਅਸੀਂ ਬਹੁਤ ਜ਼ਿਆਦਾ ਇਹ ਰੌਲਾ ਇਹਨਾਂ ਨੂੰ ਪਾਇਆ ਸੀਗਾ ਕਿ ਤੁਸੀਂ ਜੇ ਸਮੋਕ ਚੈੱਕ ਹੁਣੇ ਹੀ ਸ਼ੁਰੂ ਕਰਨਾ ਆ ਜਾਂ ਸਮੋਕ ਚੈੱਕ ਜਦੋਂ ਆਉਂਦੇ ਸਮੇਂ ਸ਼ੁਰੂ ਕਰਨਾ ਆ ਤੇ ਇਹ ਸਮੋਕ ਚੈੱਕ ਤੁਸੀਂ 10, 11, 12 ਦੇ ਵਿੱਚ ਕਿਉਂ ਨਹੀਂ ਸ਼ੁਰੂ ਕੀਤਾ। ਮੇਰਾ ਖੁਦ ਦਾ ਟਰੱਕ ਜਿਹੜਾ ਆ ਉਹ ਕਾਰ ਦੇ ਵਿੱਚ ਨਾਨ ਕੰਪਲਾਇੰਟ ਹੋਣ ਖਾਤਰ ਮੈਨੂੰ ਵੇਚਣਾ ਪਿਆ। ਮੈਂ ਵੀ ਉਸੇ ਹੀ ਘੇਰੇ ਦੇ ਵਿੱਚ ਆਇਆ ਸੀਗਾ। ਮੇਰਾ 2006 ਦਾ ਟਰੱਕ ਸੀਗਾ, ਸੋ ਮੈਨੂੰ 2013 ਦੇ ਵਿੱਚ ਉਹ ਟਰੱਕ ਜਿਹੜਾ ਸੀਗਾ ਉਹ ਮਤਲਬ ਸਕ੍ਰੈਪ ਦੇ ਭਾਅ ਦੇਣਾ ਪਿਆ। ਸੋ ਇਹ ਗੱਲਾਂ ਜਿਹੜੀਆਂ ਇਹ ਬਿਲਕੁਲ ਸਹੀ ਹੈਗੀਆਂ। ਬਹੁਤ ਜਿਹੜੀਆਂ ਅਸੀਂ ਇੱਥੇ ਹੀ ਜਾ ਕੇ ਨਾ ਅਸੀਂ ਸਾਰਿਆਂ ਨੂੰ ਫਿਰ ਉਹ ਬਾਰ-ਬਾਰ ਇਹੋ ਗੱਲ ਕਹਿੰਦੇ ਆ, ਜਦੋਂ ਇਹ ਕਾਨੂੰਨ ਬਣ ਰਹੇ ਸੀਗੇ ਕਾਰ ਦੇ ਕਾਨੂੰਨ ਮੈਂ 2013 ਤੋਂ ਅਗਰੈਸਿਵਲੀ ਕਾਰ ਦੇ ਨਾਲ ਤੇ ਹੋਰ ਹਰ ਇੱਕ ਡਿਪਾਰਟਮੈਂਟ ਦੇ ਨਾਲ ਕੰਮ ਕਰਦਾ ਆ ਰਿਹਾ। ਮੈਂ ਕਦੀ ਵੀ ਉੱਥੇ ਨਹੀਂ ਦੇਖਿਆ ਵੀ ਕਿਸੇ ਵੀ ਮੀਟਿੰਗ ਦੇ ਵਿੱਚ 1 ਜਾਂ 2 ਤੋਂ ਵੱਧ ਆਪਣੇ ਬੰਦੇ ਆਣ ਕੇ ਕਦੀ ਕੋਈ ਆਪਣਾ ਜਿਹੜਾ ਐਕਸਪ੍ਰੈਸ ਕੀਤਾ ਹੋਵੇ, ਕਿਸੇ ਨੇ ਆਪਣਾ ਰੋਸ ਦਿਖਾਇਆ ਹੋਵੇ, ਕਿਸੇ ਨੇ ਆਪਣਾ ਗੁੱਸਾ ਜਤਾਇਆ ਹੋਵੇ, ਕਿਸੇ ਨੇ ਆਪਣੇ ਕਮੈਂਟਸ ਦਿੱਤੇ ਹੋਣ। ਜਿੰਨੀਆਂ ਵੀ ਕਾਰ ਦੀਆਂ ਮੀਟਿੰਗਸ ਹੋਈਆਂ ਅੱਜ ਤੱਕ ਮੈਂ ਮੈਕਸਿਮਮ 5 ਤੋਂ 7 ਬੰਦੇ ਸ਼ਾਇਦ ਹੀ ਕਿਸੇ ਮੀਟਿੰਗ ਦੇ ਵਿੱਚ ਦੇਖੇ ਹੋਣ, ਤੇ ਜੇ ਆਏ ਵੀ ਆ ਤੇ ਉਹ ਕਦੀ ਵੀ ਆਪਣਾ ਰੋਸ ਦਰਜ ਨਹੀਂ ਕਰਾਉਂਦੇ ਉੱਥੇ, ਜਾਂ ਕਦੀ ਵੀ ਆਪਣੇ ਉੱਥੇ ਬੋਲ ਕੇ ਦੱਸਦੇ ਨਹੀਂ ਵੀ ਅਸੀਂ ਸਾਨੂੰ ਕੀ ਦੁੱਖ ਹੈ, ਕੀ ਤਕਲੀਫ ਹੈ। ਮੈਂ ਅੱਜ ਤੁਹਾਨੂੰ ਦੱਸਦਾ ਕਿ ਮੈਂ ਪਹਿਲਾਂ ਵੀ 1-2 ਵਾਰੀ 에ਅਰ ਤੇ ਗੱਲ ਕਰ ਚੁੱਕਾ ਕਿ ਅਸੀਂ ਸੈਂਟਰਲ ਕੈਲੀਫੋਰਨੀਆ ਫ੍ਰਿਜ਼ਨੋ ਦੇ ਵਿੱਚ 에ਅਰ ਰਿਸੋਰਸ ਦੀ ਮੀਟਿੰਗ ਸੀਗੀ ਉਹਨਾਂ ਦੀ ਸੈਨ ਜੋaquin ਵੈਲੀ। ਉਸ ਮੀਟਿੰਗ ਦੇ ਵਿੱਚ ਇੱਕ ਆਪਣੇ ਭਾਜੀ ਹੁਣੀ ਪੰਜਾਬੀ ਆਏ ਸੀਗੇ, ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਆਏ ਸੀਗੇ ਕਿ ਮੇਰੇ ਕੋਲ ਇੰਗਲਿਸ਼ ਬੋਲਣੀ ਹੋਣੀ ਤਾਂ ਤੂੰ ਗੱਲ ਕਰੀ। ਉਹਨਾਂ ਨੇ ਉਹ ਜਦੋਂ 2 ਮਿੰਟ ਦਿੰਦੇ ਆ ਤੇ ਹਰ ਇੱਕ ਨੂੰ 2-2 ਮਿੰਟ ਦਿੰਦੇ ਬੋਲਣ ਨੂੰ, ਤੇ ਉਹ ਜਦੋਂ ਉਹਨਾਂ ਦੀ ਵਾਰੀ ਆਈ ਉਹਨਾਂ ਦੇ ਬੱਚੇ ਨੇ ਬੋਲਣਾ ਸ਼ੁਰੂ ਕੀਤਾ। ਉਹਨਾਂ ਨੇ ਮਾਈਕ ਨਹੀਂ ਛੱਡਿਆ, ਉਨੀ ਦੇਰ ਸਟੇਜ ਨਹੀਂ ਛੱਡੀ ਜਿੰਨਾ ਚਿਰ ਤੱਕ ਉਹਨਾਂ ਨੇ ਉਹਨਾਂ ਨੂੰ ਇਹ ਨਹੀਂ ਭਰੋਸਾ ਦਵਾਇਆ ਵੀ ਤੁਹਾਨੂੰ ਗ੍ਰਾਂਟ ਜਿਹੜੀ ਮਿਲੂਗੀ। ਉਹਨਾਂ ਦੀ ਐਪਲੀਕੇਸ਼ਨ ਉੱਥੇ ਬੈਠ ਕੇ ਪੂਰੀ ਹੋਈ ਹੈ ਮੇਰੇ ਸਾਹਮਣੇ, ਔਰ ਉਹਨਾਂ ਨੂੰ ਗ੍ਰਾਂਟ ਜਿਹੜੀ ਮਿਲੀ। ਸੋ ਜੇ ਤੁਸੀਂ ਪਹੁੰਚਦੇ ਹੀ ਨਹੀਂ, ਜੇ ਤੁਸੀਂ ਆਪਣਾ ਰੋਸ ਦਰਜ ਹੀ ਨਹੀਂ ਕਰਾਉਂਦੇ, ਜੇ ਤੁਸੀਂ ਗੱਲ ਹੀ ਨਹੀਂ ਕਰਦੇ ਉੱਥੇ, ਤੇ ਫਿਰ ਆਪਾਂ ਐਵੇਂ ਇੱਥੇ ਕਦੀ WhatsApp ਗਰੁੱਪਾਂ ਦੇ ਵਿੱਚ ਤੇ ਕਦੀ ਕਿਤੇ 4 ਬੰਦੇ ਖੜੇ ਹੋ ਗਏ ਕਿਸੇ ਪਾਰਟੀ ਤੇ ਉੱਥੇ ਵੀ ਇਹੋ ਹੀ ਗੁੱਸਾ ਗਿਲਾ, ਤੇ 4 ਬੰਦੇ ਗੁਰਦੁਆਰੇ ਇਕੱਠੇ ਹੋ ਗਏ ਉੱਥੇ ਵੀ ਇਹੋ ਹੀ ਗੁੱਸਾ ਗਿਲਾ। ਮੈਂ ਬਹੁਤ ਵਾਰੀ ਇਹ ਦੇਖਿਆ ਸੁਣਿਆ, ਜਿੱਥੇ 4 ਬੰਦੇ ਇਕੱਠੇ ਹੋਏ ਨੇ ਉੱਥੇ ਇੰਨਾ ਕੁ ਗੁੱਸਾ ਦਿਖਾਉਂਦੇ ਆ, ਤੇ ਜੇ ਕਿਤੇ ਇਹੋ ਹੀ ਗੁੱਸਾ ਤੁਸੀਂ ਜਾ ਕੇ ਮੀਟਿੰਗਾਂ 'ਚ ਦਿਖਾਇਆ ਹੁੰਦਾ ਤੇ ਹੁਣ ਸ਼ਾਇਦ ਇਹ ਜਿਹੜੇ ਕਾਨੂੰਨ ਆ ਇਹ ਇੰਨੀ ਛੇਤੀ ਨਾ ਬਣਦੇ ਜਾਂ ਏਦਾਂ ਦੇ ਨਾ ਬਣਦੇ। ਜੀ ਆਪਣੇ ਸਮਾਂ ਜਿਹੜਾ ਸਮਾਪਤ ਹੀ ਆ, ਕੁਝ ਕੁ ਜਿਹੜੇ ਕਾਲਰਸ ਆ ਉਹ ਲੈ ਕੇ ਤੇ ਫਿਰ ਆਪਾਂ ਕਰਦੇ ਹਾਂ ਜੀ ਸਮਾਪਤ। ਜਗਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਜਗਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਆਪਣੇ ਮੈਂ ਜਸ ਇੱਕ ਇਨਫੋਰਮੇਸ਼ਨ ਦੇਣੀ ਸੀਗੀ, ਜਿਹੜੇ ਯੂਜ਼ ਟਰੱਕ ਬਾਏ ਕਰਦੇ ਆ ਆਪਣੇ ਬੈਕਰਸਫੀਲਡ USA ਟਰੱਕ ਸੇਲ ਵਾਲਿਆਂ ਤੋਂ, ਮੈਂ ਉਹਨਾਂ ਦੇ ਬਾਰੇ ਦੱਸਣਾ ਚਾਹੁੰਦਾ ਵੀ ਉਹ ਸਾਰੇ ਟਰੱਕ ਜਿਹੜੇ ਆ 400 ਹਾਰਸ ਪਾਵਰ ਦੇ ਆ, ਕੈਨਵਰਥ ਤੇ ਫਰੇਟਲਾਈਨਰ, ਉਹ 500-505 ਕਰਕੇ ਵੇਚ ਰਹੇ ਆ। ਪਲੀਜ਼ ਜੇ ਕਿਸੇ ਨੇ ਉਹਨਾਂ ਤੋਂ ਟਰੱਕ ਲੈਣਾ ਆ, ਉਹਨਾਂ ਤੋਂ ਪਹਿਲਾਂ ਵਿਨ ਨੰਬਰ ਲੈ ਕੇ ਤੇ ਡੀਲਰਸ਼ਿਪ ਤੋਂ ਕਨਫਰਮ ਕਰਕੇ ਫਿਰ ਹੀ ਬਾਏ ਕਰਨ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਇਹ ਤਾਂ ਬਿਲਕੁਲ ਗਲਤ ਗੱਲ ਹੈਗੀ ਹੈ ਜੇ ਇਦਾਂ ਦੀ ਕੋਈ ਗੱਲ ਕਰਦਾ ਹੈਗਾ ਬਈ ਹਾਰਸ ਪਾਵਰ ਗਲਤ ਦੱਸ ਕੇ ਕਰਦਾ ਹੈਗਾ। ਮੇਰੇ ਖਿਆਲ ਜੇ ਤੁਸੀਂ ਯੂਜ਼ ਟਰੱਕ ਬਾਏ ਕਰਨਾ ਹੈਗਾ ਤੇ ਮੈਂ ਸਾਰਿਆਂ ਨੂੰ ਪਹਿਲਾਂ ਕਹੂੰਗਾ ਕਿ ਡਾਇਨੋ ਜ਼ਰੂਰ ਕਰਵਾਓ ਤੇ ਆਪਣਾ ਜਿਹੜਾ ਵਿਨ ਨੰਬਰ ਲੈ ਕੇ, ਜਿੱਦਾਂ ਭਾਜੀ ਉਹਨਾਂ ਨੇ ਕਿਹਾ, ਵਿਨ ਨੰਬਰ ਲੈ ਕੇ ਜ਼ਰੂਰ ਡੀਲਰਸ਼ਿਪ ਤੋਂ ਇੱਕ ਵਾਰੀ ਕਨਫਰਮ ਕਰੋ ਕਿ ਇਹ ਜਿਹੜਾ ਟਰੱਕ ਹੈਗਾ ਇਹਦੀ ਐਕਚੁਅਲ ਹਾਰਸ ਪਾਵਰ ਕੀ ਹੈ। ਜੀ ਜਸਵੀਰ ਜੀ। ਹਾਂਜੀ ਜਸਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਸਮਝ ਮੈਂ ਗਿਆ ਸੀ ਆਪਣੇ ਉੱਥੇ LA। ਜੀ ਠੀਕ ਹੈ ਜੀ। ਤੇ ਯਾਰ ਜਿੰਨੀ ਆਪਣੀ ਪਾਪੂਲੇਸ਼ਨ ਇੱਥੇ ਨਾ, ਈਡਨ ਪਾਰਕ ਤੇ ਮੈਂ ਗਿਆ ਸੀ ਤੇ ਅਸੀਂ 8 ਵਲੰਟੀਅਰ ਸੀਗੇ, ਉਹਦੇ ਵਿੱਚ 2 ਸੈਕੰਡ ਮੁੰਡੇ ਆਏ ਸੀ, ਤੇਜਿੰਦਰ ਜਿਹੜੇ ਜੋੜੇ ਸੇਵਾ ਕਰਦੇ, ਇੱਕ ਫੈਮਿਲੀ ਸੈਨੋਜ ਦਾ ਤੇ ਬਾਕੀ ਉੱਥੇ ਕੋਈ ਬੰਦਾ ਨਹੀਂ ਆਇਆ ਯਾਰ। ਪਰ ਏਦਾਂ ਨਹੀਂ ਹੈਗੇ ਹੋਰ ਏਰੀਏ 'ਚ ਹੋ ਸਕਦੇ, ਖਾਲਸਾ ਏਡ ਵਾਲੇ ਵੀ ਲੱਗੇ ਹੋ ਹੈਗੇ ਆ, ਯੂਨਾਈਟਿਡ ਸਿੱਖ ਵਾਲੇ ਵੀ ਆ। ਤੁਸੀਂ ਰੇਸ ਕੋਰਸ ਦੇ ਵਿੱਚ ਸੀਗੇ? ਹਾਂਜੀ ਭਾਈ ਪਾਪੂਲੇਸ਼ਨ ਦੇ ਹਿਸਾਬ ਨਾਲ ਘੱਟ, ਉੱਥੇ ਹੋਰ ਕਮਿਊਨਿਟੀ ਇੰਨੀ ਫਿਰਦੀ, ਆਪਣੇ ਬੰਦੇ ਆ ਇੰਨੇ ਹੈਗੇ ਆ। ਉੱਥੇ LA ਦੀ ਇੱਕ ਕੁੜੀ ਸੀਗੀ, ਬਾਕੀ ਕੋਈ ਬੰਦਾ ਨਹੀਂ ਆ, ਨਾ ਕੋਈ ਫ੍ਰਿਜ ਨਾ ਉਹਦਾ, ਨਾ ਹੋਰ ਪਾਸੇ ਕੋਈ ਆ ਰਹੀ ਆ। ਸੇਵਾ ਕਰਨੀ ਚਾਹੀਦੀ ਆ। ਨਹੀਂ ਬਿਲਕੁਲ ਇਹ ਗੱਲ ਤੇ ਤੁਹਾਡੀ ਜਾਇਜ਼ ਹੈ। ਧੰਨਵਾਦ ਤੁਹਾਡਾ, ਬਿਲਕੁਲ ਬੇਨਤੀ ਕਰ ਰਹੇ ਹਾਂ ਜਿੰਨੇ ਵੱਧ ਤੋਂ ਵੱਧ ਸੇਵਾ ਕਰ ਸਕਦੇ ਆ, ਜਾ ਸਕਦੇ ਉੱਥੇ ਜ਼ਰੂਰ ਪਹੁੰਚੋ। ਤੇ ਥੈਂਕ ਯੂ ਜਸਵੀਰ ਜੀ ਤੁਹਾਡਾ, ਤੁਸੀਂ ਉੱਥੇ ਸਮੱਗਰੀ ਜਿਹੜੀ ਉਹ ਲੈ ਕੇ ਗਏ ਆ, ਰਾਹਤ ਕਾਰਜਾਂ ਦੇ ਵਿੱਚ ਹਿੱਸਾ। ਸਟਾਕਟਨ ਗੁਰੂ ਘਰ ਤੋਂ 53 ਫੁੱਟ ਦਾ ਟ੍ਰੇਲਰ ਭਰ ਕੇ ਗਿਆ ਆ ਉੱਥੇ,
ਸੋ ਡਾਕਟਰ ਜਸਮੀਤ ਬੈਂਸ ਜਿਹੜੇ ਆਪਣੇ ਅਸੈਂਬਲੀ ਵੂਮਨ ਹੈਗੇ ਆ, ਉਹ ਉੱਥੇ ਵਲੰਟੀਅਰ ਕਰ ਰਿਹਾ ਕਿਉਂਕਿ ਉਹ ਡਾਕਟਰ ਆ। ਆਪਾਂ ਕਰਾਂਗੇ ਕੋਸ਼ਿਸ਼ ਜੇ ਉਹਨਾਂ ਨਾਲ ਵੀ ਗੱਲਬਾਤ ਹੋ ਸਕੇ। ਜੀ, ਆਪਣੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਆ ਤੇ ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਦੇ, ਇੱਥੇ ਜਿਹੜਾ ਆਪਾਂ ਹੁਣ ਸਮਾਪਤ ਕਰਦੇ ਹਾਂ। ਰਮਨ ਜੀ, ਹਰਜੋਤ ਜੀ, ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।